ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਜੀ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ, ਜਿੰਦ ਕੌਰ ਬੇਕਰਸਫੀਲਡ, ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਸਿੰਘ, ਮਹਿੰਦਰ ਕੌਰ ਮੱਟੂ ਯੂਬਾ ਸਿਟੀ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 28 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਕਈ ਅਹਿਮ ਤੇ ਕਈ ਖਾਸ ਖਬਰਾਂ ਦਾ ਰੁਖ ਕਰਨ ਤੋਂ ਪਹਿਲਾਂ ਤੁਹਾਡੇ ਸਾਰਿਆਂ ਦੇ ਨਾਲ ਇਹ ਜਾਣਕਾਰੀ ਸਾਂਝੀ ਕਰਦੀ ਚੱਲੀਏ ਕਿ ਬਲੈਕ ਫਰਾਈਡੇ ਤੇ ਜਿਹੜਾ ਸਾਈਬਰ ਮੰਡੇ ਆ, ਉਹਨੇ ਇਹਨਾਂ ਦੋਨਾਂ ਦਿਨਾਂ ਦੇ ਮੱਦੇਨਜ਼ਰ, ਇਹਨਾਂ ਦੋਨਾਂ ਦਿਨਾਂ ਦੇ ਮੌਕੇ ਦੇ ਉੱਤੇ ਪੰਜਾਬੀ ਰੇਡੀਓ USA ਨੇ ਆਪਣੇ ਸਰੋਤਿਆਂ ਦੀ ਖਾਤਰ ਇੱਕ ਖਾਸ ਆਫਰ ਲੈ ਕੇ ਆਂਦੀ ਆ। ਪੰਜਾਬੀ ਰੇਡੀਓ USA ਦਾ ਇੰਟਰਨੈਟ ਰੇਡੀਓ ਸੈੱਟ ਤੁਸੀਂ ਅਮਰੀਕਾ ਭਰ ਦੇ ਵਿੱਚ ਕਿਤੇ ਵੀ ਆਰਡਰ ਕਰਦੇ ਹੋ, ਕਿਤੇ ਵੀ ਉਹਦਾ ਆਰਡਰ ਕਰਦੇ ਹੋ ਤਾਂ ਉਹਦੇ ਤੇ ਤੁਹਾਨੂੰ ਸ਼ਿਪਿੰਗ ਚਾਰਜਸ ਜਿਹੜੇ ਨੇ ਉਹ ਨਹੀਂ ਪੈਣਗੇ, ਉਹ ਬਿਲਕੁਲ ਫ੍ਰੀ ਆ। ਆਰਡਰ ਤੁਹਾਨੂੰ ਕਰਨਾ ਤੇ ਤੁਸੀਂ ਆਰਡਰ ਕਰਨ ਦੇ ਲਈ ਕਾਲ ਕਰ ਸਕਦੇ ਹੋ 408-272-5200 ਦੇ ਉੱਤੇ। ਜੇਕਰ ਖਬਰਾਂ ਦਾ ਰੁਖ ਕਰੀਏ ਸ਼ਰਮਾ ਜੀ, ਤੇ ਸ਼ੁਰੂਆਤ ਕਰੀਏ ਪੰਜਾਬ ਦੀ ਪੰਥਕ ਪੋਲਿਟਿਕਸ ਤੋਂ। ਜਥੇਦਾਰ ਸਾਹਿਬ ਨੇ ਤਾੜਨਾ ਕੀਤੀ ਹੈ ਕੋਈ ਤੇ ਬਾਦਲਾਂ ਦਾ ਫਿਕਰ ਵੀ ਨਾਲੋਂ ਨਾਲ ਵਧਿਆ ਹੋਇਆ ਤੇ ਉਧਰ ਦੂਜੇ ਪਾਸੇ 2 ਤਰੀਕ ਦੇ ਮੱਦੇਨਜ਼ਰ ਕਹਿੰਦੇ ਸੁਧਾਰ ਲਹਿਰ ਵਾਲਿਆਂ ਨੇ ਵੀ ਅਸਤੀਫੇ ਦੇ ਦਿੱਤੇ ਆ ਜੀ। ਪ੍ਰਵੀਨ ਜੀ, 2 ਦਸੰਬਰ ਨੂੰ ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਣੀ ਹੈ ਜੀ, ਉਹਦੇ ਲਈ ਸਕੱਤਰੇਤ ਵੱਲੋਂ ਜਿਹੜੀ ਸੂਚਨਾ ਜਾਰੀ ਕੀਤੀ ਗਈ ਸੀ, ਉਹਦੇ ਵਿੱਚ ਸਪਸ਼ਟ ਲਿਖਿਆ ਸੀਗਾ ਕਿ ਸੁਖਬੀਰ ਸਿੰਘ ਬਾਦਲ ਨੂੰ ਉਸ ਦਿਨ ਤਲਬ ਕੀਤਾ ਜਾ ਰਿਹਾ। ਹਾਂਜੀ, ਉਸੇ ਦਿਨ 2007 ਤੋਂ ਲੈ ਕੇ 17 ਤੱਕ ਵਾਲੇ ਜਿਹੜੇ ਸਿੱਖ ਮੰਤਰੀ ਰਹੇ ਨੇ ਉਹ ਹਾਜ਼ਰ ਹੋ ਜਾਣ। ਜਿੰਨੇ ਵੀ ਕੋਰ ਕਮੇਟੀ ਦੇ ਮੈਂਬਰ ਰਹੇ ਨੇ ਉਸ ਸਮੇਂ ਦੇ ਅਕਾਲੀ ਦਲ ਦੇ ਵਿੱਚ, ਉਹ ਸਾਰੇ ਮੈਂਬਰ, ਇਸੇ ਤਰ੍ਹਾਂ 2015 ਵਾਲੀ ਸ਼੍ਰੋਮਣੀ ਕਮੇਟੀ ਦੇ ਕਾਰਜਕਾਰਨੀ ਦੇ ਮੈਂਬਰ ਤੇ ਅਹੁਦੇਦਾਰ, ਮੌਜੂਦਾ ਪ੍ਰਧਾਨ, ਸਕੱਤਰ, ਉਹ ਸਾਰੇ ਹਾਜ਼ਰ ਹੋ ਜਾਣ। ਇਸੇ ਦੇ ਵਿੱਚ ਉਹ 3 ਸਾਬਕਾ ਜਥੇਦਾਰਾਂ ਨੂੰ ਸਪਸ਼ਟੀਕਰਨ ਦੇਣ ਲਈ ਕਿਹਾ ਸੀਗਾ ਜੀ। ਹੁਣ ਇਹ ਤੋਂ ਅਗਲੇ ਪੜਾਅ ਦੇ ਵਿੱਚ ਜਿਹੜੇ ਕੋਰ ਕਮੇਟੀ ਦੇ ਮੈਂਬਰਾਂ ਨੂੰ, ਜਿਵੇਂ ਮਤਲਬ ਕਿ ਪਹਿਲਾਂ ਮੰਤਰੀਆਂ ਵਾਲਾ ਸੀਗਾ, ਉਹ 17 ਮੰਤਰੀ ਸੀਗੇ ਜਿਨ੍ਹਾਂ ਨੇ ਸਪਸ਼ਟੀਕਰਨ ਦਿੱਤੇ ਹੋਏ ਨੇ, ਹੈਨਾ। ਕੁਝ ਸੁਧਾਰ ਲਹਿਰ ਵਾਲੇ ਪਾਸੇ ਨੇ, ਕੁਝ ਉਧਰ ਜਿਹੜੇ ਸਾਬਕਾ ਮੰਤਰੀ ਰਹੇ ਨੇ, ਉਹ 17 ਨੂੰ ਜਿਵੇਂ ਤਲਬ ਕੀਤਾ, ਉਸੇ ਤਰ੍ਹਾਂ ਹੁਣ ਕੋਰ ਕਮੇਟੀ ਮੈਂਬਰਾਂ ਦੇ ਨਾਮ ਇੱਕ ਚਿੱਠੀ ਤਾੜਨਾ ਭਰੀ ਸਕੱਤਰੇਤ ਤੋਂ ਜਾਰੀ ਹੋਈ ਹੈ। ਠੀਕ ਹੈ ਜੀ। ਉਸ ਚਿੱਠੀ ਦੇ ਵਿੱਚ ਮਤਲਬ ਕਿ ਜਿਸ ਤਰ੍ਹਾਂ ਦੀ ਇਬਾਰਤ ਹੈ, ਉਹ ਸੁਨੇਹਾ ਦਿੰਦੀ ਹੈ ਕਿ ਸਿੰਘ ਸਾਹਿਬਾਨ ਪੰਥਕ ਰੋਹ ਰੀਤਾਂ ਅਨੁਸਾਰ ਇੱਕ ਇਤਿਹਾਸਕ ਫੈਸਲਾ 2 ਤਰੀਕ ਨੂੰ ਕਰ ਸਕਦੇ ਨੇ। ਉਹ ਚਿੱਠੀ ਦੀ ਇਬਾਰਤ ਕੋਰ ਕਮੇਟੀ ਦੇ ਮੈਂਬਰਾਂ ਨੂੰ, ਚਾਹੇ ਉਹਦੇ ਵਿੱਚ ਮਤਲਬ ਢੀਂਡਸਾ ਹੋਵੇ, ਚਾਹੇ ਉਹਦੇ ਵਿੱਚ ਮਲੂਕਾ ਹੋਵੇ, ਚਾਹੇ ਉਹ ਚੰਦੂ ਮਾਜਰਾ ਹੋਵੇ, ਚਾਹੇ ਦਲਜੀਤ ਚੀਮਾ ਹੋਵੇ, ਜਿਹੜੇ ਵੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਰਹੇ ਨੇ, ਉਹਨਾਂ ਨੂੰ ਸਖਤ ਲਫ਼ਜ਼ਾਂ ਦੇ ਵਿੱਚ ਤਾੜਨਾ ਕਰਦਿਆਂ ਇਹ ਲਿਖਿਆ ਗਿਆ ਕਿ ਅਕਾਲੀ ਸਰਕਾਰ ਦੇ ਹੁੰਦਿਆਂ ਜੋ ਬੱਜਰ ਗੁਨਾਹ ਹੋਏ ਨੇ ਜੀ, ਇਹ ਸ਼ਬਦ ਬੱਜਰ ਗੁਨਾਹ ਹੋਏ ਨੇ ਜੀ ਜੀ, ਤੇ ਇਹਦੇ ਨਾਲ ਪੰਥ ਨੂੰ ਠੇਸ ਪਹੁੰਚੀ ਹੈ, ਮਰਿਆਦਾ ਨੂੰ ਠੇਸ ਪਹੁੰਚੀ ਹੈ, ਮਾਨ ਸਨਮਾਨ ਘਟਿਆ ਕੌਮ ਦਾ, ਪੰਥ ਦਾ, ਹੈਨਾ, ਤੇ ਅਕਾਲੀ ਦਲ ਕਮਜ਼ੋਰ ਹੋਇਆ। ਇਹ ਸਾਰੀ ਇਬਾਰਤ ਇਸ ਗੱਲ ਦਾ ਸੰਕੇਤ ਕਰਦੀ ਹੈ ਕਿ ਸਰਕਾਰ ਦੀਆਂ ਨੀਤੀਆਂ, ਪਾਰਟੀ ਦੀਆਂ ਗਲਤੀਆਂ, ਜਿਹਦੇ ਕਾਰਨ ਕੌਮ ਨੂੰ ਵੀ ਠੇਸ ਪਹੁੰਚੀ, ਮਾਨ ਸਨਮਾਨ ਵੀ ਘਟਿਆ ਪੰਥਕ ਸੰਸਥਾਵਾਂ ਦਾ, ਤੇ ਉਹਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਥ ਦੀ ਰਾਜਨੀਤਿਕ ਨੁਮਾਇੰਦਗੀ ਕਰਦੀ ਜਮਾਤ ਸੀ, ਉਹ ਵੀ ਕਮਜ਼ੋਰ ਹੋਈ ਹੈ। ਇਸ ਲਈ ਉਹ ਕਹਿੰਦੇ ਕਿ ਕੋਰ ਕਮੇਟੀ ਦੇ ਮੈਂਬਰਾਂ ਨੂੰ ਇਹ ਸ਼ਬਦ ਲਿਖਦਿਆਂ ਹੋਇਆਂ ਸਕੱਤਰੇਤ ਤੋਂ, ਸ਼੍ਰੀ ਅਕਾਲ ਤਖਤ ਸਾਹਿਬ ਦੇ ਤੋਂ ਤਾੜਨਾ ਕੀਤੀ ਗਈ ਕਿ ਜੇ ਉਸ ਦਿਨ ਪੇਸ਼ ਹੋਣ ਲੱਗਿਆ ਤੁਹਾਡੇ ਹਮਾਇਤੀਆਂ ਨੇ ਕੋਈ ਹੋ ਹੱਲਾ ਮਚਾਇਆ ਤਾਂ ਫਿਰ ਜ਼ਿੰਮੇਵਾਰ ਤੁਸੀਂ ਹੋਵੋਗੇ।
ਉਹ ਠੀਕ ਹੈ ਜੀ। ਹੁਣ ਇਹਦੇ ਪਿੱਛੇ ਇਹ ਲਿਖਣ ਦੀ ਜ਼ਰੂਰਤ ਕਿਉਂ ਪਈ? ਜਦੋਂ ਇਹ ਸਾਰਾ ਕੁਝ ਆ ਗਿਆ ਸੀਗਾ ਕਿ ਭਾਈ ਤੁਸੀਂ ਆਹ ਤਰੀਕ ਨੂੰ ਆ ਕੇ ਪੇਸ਼ ਹੋਣਾ, ਤੁਹਾਡੀ ਸ੍ਰੀ ਅਕਾਲ ਤਖਤ ਸਾਹਿਬ ਤਹਿਸੀਲ ਦੇ ਸਾਹਮਣੇ ਉਦੋਂ ਹਾਜ਼ਰੀ ਹੋਣੀ ਚਾਹੀਦੀ ਆ, ਫਿਰ ਇਹ ਅਚੇਚੀ ਚਿੱਠੀ ਭੇਜ ਕੇ ਇਹ ਤਾੜਨਾ ਭਰੀ ਸ਼ਬਦ ਲਿਖਣ ਦੀ ਕਿਉਂ ਜ਼ਰੂਰਤ ਪਈ? ਮੈਂ ਇਹਨੂੰ ਦੋ ਘਟਨਾਵਾਂ ਚੋਂ ਦੇਖਦਾ। ਠੀਕ ਹੈ ਜੀ। ਪਹਿਲੀ ਘਟਨਾ ਬਿਲਕੁਲ ਤਾਜ਼ੀ ਹੈ ਤੇ ਦੂਸਰੀ ਘਟਨਾ ਕਾਫੀ ਪਿਛਾਂ ਜਾ ਕੇ ਹੈ। ਠੀਕ ਹੈ ਜੀ। ਤਾਜ਼ੀ ਘਟਨਾ ਇਹ ਹੈ ਕਿ ਜਥੇਦਾਰ ਸਾਹਿਬਾਨ ਨੇ ਸਪਸ਼ਟ ਰੂਪ ਦੇ ਵਿੱਚ ਜਦੋਂ ਬਲਟੋਹਾ ਐਂਡ ਪਾਰਟੀ ਜਾਂ ਚੀਮਾ ਜੀ, ਭੁੰਦੜ ਜੀ, ਜਾਂ ਫਿਰ ਧਾਮੀ ਸਾਹਿਬ ਤੇ ਭੁੰਦੜ ਜੀ, ਇਹ ਵੱਖੋ ਵੱਖ ਰੂਪ ਜਦੋਂ ਸਿੰਘ ਸਾਹਿਬਾਨਾਂ ਕੋਲ ਜਾਂਦੇ ਰਹੇ ਤਾਂ ਉੱਥੋਂ ਸਪਸ਼ਟ ਆਉਂਦਾ ਰਿਹਾ ਕਿ ਬਈ ਅਹੁਦੇ ਤਿਆਗ ਕੇ, ਰੁਤਬੇ ਛੱਡ ਕੇ ਇੱਕ ਨਿਮਾਣੇ ਸਿੱਖ ਮੰਗ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਆ ਕੇ ਖਲੋਵੋ, ਫਿਰ ਗੱਲ ਅੱਗੇ ਵਧੇਗੀ। ਮਤਲਬ ਉਦੋਂ ਸਪਸ਼ਟ ਸੀਗਾ ਕਿ ਉਹਦੇ ਅਸਤੀਫੇ ਦੇ ਕੇ ਆਓ। ਜੀ ਜੀ ਬਿਲਕੁਲ। ਸੁਖਬੀਰ ਬਾਦਲ ਦੇ ਅਸਤੀਫੇ ਤੇ ਜੋ ਡਰਾਮਾ ਹੋਇਆ, ਆਪਾਂ ਉਸੇ ਦਿਨ ਗੱਲ ਕਰ ਰਹੇ ਸੀਗੇ ਕਿ ਇਹ ਸੁਖਬੀਰ ਦੀ ਹਮਾਇਤ ਘੱਟ ਹੈ, ਇਹ ਗੁਰੂ ਨੂੰ, ਪੰਥ ਨੂੰ, ਮਰਿਆਦਾ ਨੂੰ, ਤਖਤ ਨੂੰ, ਸਿੰਘ ਸਾਹਿਬਾਨਾਂ ਦੇ ਉਸ ਰੁਤਬੇ ਨੂੰ ਚੈਲੰਜ ਵੱਧਦਾ। ਬਿਲਕੁਲ ਸਹੀ ਹੈ ਜੀ। ਜਿਸ ਤਰ੍ਹਾਂ ਯੂਥ ਲੀਡਰਸ਼ਿਪ ਵਾਲਿਆਂ ਨੇ ਡਰਾਮਾ ਕੀਤਾ ਕਿ ਸਾਡੇ ਵੀ ਅਸਤੀਫੇ ਲੈ ਲਓ, ਸੁਖਬੀਰ ਬਾਦਲ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ, ਇਹ ਅੰਦਰ ਮੀਟਿੰਗ ਚ ਕੋਰ ਕਮੇਟੀ ਵਾਲੇ ਵੀ ਅਸੀਂ ਬਾਹਾਂ ਖੜੀਆਂ ਕਰਕੇ ਕਹਿੰਦੇ ਆ ਜੀ ਕਿ ਆ ਸਾਡੇ ਅਸਤੀਫੇ ਲੈ ਲਓ ਜੀ, ਅਸੀਂ ਵੀ ਫਿਰ ਜੇ ਸੁਖਬੀਰ ਦਾ ਅਸਤੀਫਾ ਪ੍ਰਵਾਨ ਹੋ ਗਿਆ, ਹੈ ਨਾ, ਅਜਿਹੀਆਂ ਗੱਲਾਂ। ਤੇ ਫਿਰ ਭੁੰਦੜ ਜੀ ਕਹਿੰਦੇ ਮੇਰੇ ਤਾਂ ਕੰਨ ਥੱਕ ਗਿਆ ਜੀ ਫੋਨ ਸੁਣਦਿਆਂ, ਇੰਨੇ ਫੋਨ ਆ ਰਹੇ ਸੀ। ਨਹੀਂ, ਮਤਲਬ ਇਹ ਮਾਹੌਲ ਜਿਹੜਾ ਸਿਰਜਿਆ ਜਾ ਰਿਹਾ ਸੀ ਉਹ ਐ ਸੀ ਜਿਵੇਂ ਤੁਸੀਂ ਤਨਖਾਹੀਏ ਬੰਦੇ ਦੇ ਹੱਕ 'ਚ ਖੜ ਕੇ ਮਤਲਬ ਕਿ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰ ਰਿਹਾ, ਉਹਨਾਂ ਦੇ ਫੈਸਲੇ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ। ਸੋ ਇਹ ਮੈਨੂੰ ਇਹ ਚਿੱਠੀ ਉਸ ਵਿਵਹਾਰ 'ਚੋਂ ਲੱਗਦੀ ਹੈ, ਤੀਰੇ 'ਚੋਂ ਲੱਗਦੀ ਹੈ। ਕੋਈ ਜਿਹੜੇ ਅਸਤੀਫੇ ਤੇ ਡਰਾਮਾ ਕਰ ਸਕਦੇ ਆ, ਉਦੋਂ ਤਾਂ ਸੁਖਬੀਰ ਬਾਦਲ ਦੀ ਜ਼ਿੰਦਗੀ ਦਾ ਫੈਸਲਾ ਹੋਣਾ, ਚਾਹੇ ਉਹ ਧਾਰਮਿਕ ਹੈ ਤੇ ਚਾਹੇ ਉਹ ਰਾਜਨੀਤਿਕ ਹੈ, ਚਾਹੇ ਤਰੀਕੇ ਦਾ। ਬਿਲਕੁਲ ਸਹੀ ਹੈ, ਬਿਲਕੁਲ। ਸੋ ਇਸ ਲਈ ਫਿਰ ਉਦਾਂ ਇਹ ਕੁਝ ਵੀ ਕਰ ਸਕਦੇ ਨੇ। ਤੇ ਜਿਹੋ ਜਿਹੀਆਂ ਧਮਕੀਆਂ ਇੱਕ ਬੰਦਾ ਜਾ ਕੇ ਜੇ ਬਲਟੋਹਾ ਦੇ ਸਕਦਾ ਹੈ, ਇੰਨੀ ਜਨਤਾ ਤੱਕ ਜਾ ਕੇ ਇਹਨਾਂ ਦੇ ਸਮਰਥਕ ਨੇ ਜਿਹੜੇ, ਕਿਉਂਕਿ ਸਮਰਥਕ ਹਮੇਸ਼ਾ ਅੰਨੇ ਹੁੰਦੇ ਨੇ, ਭਗਤੀ ਹਮੇਸ਼ਾ ਅੰਨੀ ਹੁੰਦੀ ਹੈ। ਜੀ ਜੀ ਸਹੀ ਹੈ, ਸਹੀ ਹੈ, ਬਿਲਕੁਲ ਸਹੀ ਹੈ। ਉਹ ਭਗਤ ਅਸੀਂ ਬੀਜੇਪੀ ਵਾਲੇ ਵੀ ਦੇਖਦੇ ਹਾਂ, ਉਹ ਭਗਤ ਅਸੀਂ ਆਪ ਵਾਲੇ ਵੀ ਦੇਖਦੇ ਹਾਂ, ਕਾਂਗਰਸ ਦੇ ਭਗਤ ਵੀ ਦੇਖਦੇ ਹਾਂ ਤੇ ਇਹਨਾਂ ਵਾਲੇ ਵੀ ਦੇਖ ਰਹੇ ਹਾਂ। ਉਸ ਹਵਾਲੇ ਤੋਂ ਇਹ ਚਿੱਠੀ ਤਾੜਨਾ ਭਰੀ ਬਹੁਤ ਅਹਿਮ। ਪਰ ਇਹ ਮਸਲਾ ਹੁਣ ਅਕਾਲ ਤਖਤ ਸਾਹਿਬ ਤੇ ਹੈ ਜੀ, ਤੇ ਆਪਾਂ ਕਹੀਏ ਕਿ ਜੀ ਉਹ ਵਰਤਾਰਾ ਤਾਂ ਪਾਰਟੀ ਦਫ਼ਤਰ ਵਾਪਰਿਆ, ਉਸ ਦੇ ਆਧਾਰ ਤੇ ਐਡਾ ਬੜਾ ਕੁਝ ਲਿਖਣ ਦੀ ਲੋੜ ਨਹੀਂ ਸੀ। ਫਿਰ ਆਪਾਂ ਤਖਤ ਸਾਹਿਬ ਦੇ ਹਵਾਲੇ ਨਾਲ ਆ ਜਾਓ। ਸੰਨ 1994 ਸ੍ਰੀ ਅਕਾਲ ਤਖਤ ਸਾਹਿਬ ਤੋਂ ਪਹਿਲ ਕਦਮੀ ਕੀਤੀ ਗਈ ਕਿ ਅਕਾਲੀ ਦਲ ਦੀਆਂ ਏਕਤਾ ਕਰਾਈ ਜਾਵੇ, ਸਾਰੀ ਅਕਾਲੀ ਦਲ ਨੂੰ ਇਕੱਠਾ ਕਰਨਾ। ਹੁਣ ਇਹ ਰਾਜਨੀਤਿਕ ਵਰਤਾਰਾ ਸੀ, ਜਿਹੜੇ ਕਹਿੰਦੇ ਰਾਜਨੀਤਿਕ ਕੰਮ ਨਹੀਂ ਹੁੰਦੇ ਉੱਥੋਂ। 1994 ਦੇ ਵਿੱਚ ਜਦੋਂ ਅਕਾਲ ਤਖਤ ਸਾਹਿਬ ਤੋਂ ਮੇਰੇ ਖਿਆਲ ਉਸ ਸਮੇਂ ਕਾਰਜਕਾਰੀ ਜਥੇਦਾਰ ਅਕਾਲ ਤਖਤ ਸਾਹਿਬ ਦੇ ਪ੍ਰੋਫੈਸਰ ਮਨਜੀਤ ਸਿੰਘ ਸੀਗੇ, ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਆਓ ਵੀ ਸਾਰੇ ਇਕੱਠੇ ਹੋਵੋ, ਆਪਾਂ ਇਕੱਠੇ ਕਰੀਏ। ਪ੍ਰਕਾਸ਼ ਸਿੰਘ ਬਾਦਲ ਤਿਆਰ ਹੀ ਨਹੀਂ ਸੀ। ਬਈ ਤਾਕਤ ਦਾ, ਪਿੱਛੇ ਖੜੇ ਹਜੂਮ ਦਾ ਇਹ ਨਸ਼ਾ ਹੁੰਦਾ। ਸੋ ਉਹ ਤੁਹਾਨੂੰ ਇਕੱਠਿਆਂ ਨਹੀਂ ਹੋਣ ਦੇ ਰਿਹਾ ਸੀ, ਉਹ ਇਸ ਗੱਲ ਲਈ ਸਹਿਮਤ ਨਹੀਂ ਸੀ। ਸੋ ਜਿਸ ਦਿਨ ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਬੁਲਾਇਆ ਗਿਆ ਉਦਮ ਨਾਲ, ਉਸ ਦਿਨ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਕਹਿੰਦੇ 8 ਤੋਂ 10,000 ਬੰਦਾ ਦਰਬਾਰ ਸਾਹਿਬ ਪਹੁੰਚ ਗਿਆ। ਬੁਲਾਇਆ ਪ੍ਰਕਾਸ਼ ਸਿੰਘ ਬਾਦਲ ਨੂੰ ਸੀ, ਤੁਸੀਂ ਮੱਥਾ ਟੇਕਣ ਸੱਚਖੰਡ ਦਰਬਾਰ ਸਾਹਿਬ ਆਓ, ਹੈ ਨਾ, ਉਹ ਇੱਕ ਵੱਖਰੀ ਗੱਲ ਹੈ। ਤੁਸੀਂ ਇੱਕ ਲੀਡਰ ਦੇ ਨਾਲ ਉਹਦੇ ਵਰਕਰ ਬਣ ਕੇ ਆਓ, ਇੱਕ ਵੱਖਰਾ ਵਰਤਾਰਾ ਸੀ। 8-10,000 ਬੰਦਾ ਪਹੁੰਚ ਗਿਆ ਤੇ ਕਹਿੰਦੇ 5,000 ਦੇ ਗੇਟ 'ਚ ਬੰਦਾ ਪ੍ਰਕਰਮਾਂ ਨੂੰ ਘੇਰ ਕੇ ਖੜ ਗਿਆ। ਆਮ ਸ਼ਰਧਾਲੂਆਂ ਨੂੰ ਉੱਥੇ ਜਾਣਾ ਵਿਚਰਨਾ ਔਖਾ ਹੋ ਗਿਆ ਜੀ ਜੀ। ਤੇ ਅੰਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ 'ਚ ਬਾਦਲ ਦੇ ਹੱਕ 'ਚ ਨਾਅਰੇਬਾਜ਼ੀ ਹੋਈ। ਉਸ ਸਮੇਂ ਦੀਆਂ ਰਿਪੋਰਟਾਂ ਇਹ ਵੀ ਕਹਿੰਦੀਆਂ ਨੇ ਕਿ ਅੰਦਰ ਜਦੋਂ ਤਖਤ ਸਾਹਿਬ ਦੇ ਅੰਦਰ ਮੀਟਿੰਗ ਚੱਲ ਰਹੀ ਸੀ ਸਿੰਘ ਸਾਹਿਬਾਨਾਂ ਦੀ, ਤਾਂ ਕੁਝ ਸਮਰਥਕਾਂ ਨੇ ਦਰਵਾਜ਼ਾ ਖੁੱਲਣ ਦੇ ਲਈ ਲੱਤਾਂ ਵੀ ਮਾਰੀਆਂ। ਇਹ ਰਿਪੋਰਟਾਂ ਕਹਿੰਦੀਆਂ ਨੇ। ਬਿਲਕੁਲ ਸਹੀ ਹੈ ਜੀ। ਸੋ ਉਸ ਆਧਾਰ ਦੇ ਉੱਤੇ ਕਿ ਜਿਸ ਤਰ੍ਹਾਂ ਦਾ ਉੱਥੇ ਇਹਨਾਂ ਦੇ ਵਰਕਰਾਂ ਵੱਲੋਂ, ਇਹਨਾਂ ਦੇ ਸਮਰਥਕਾਂ ਵੱਲੋਂ ਘਟੀਆ ਵਰਤੀਰਾ 1994 'ਚ ਕੀਤਾ ਗਿਆ, ਉਸ ਨੂੰ ਧਿਆਨ 'ਚ ਰੱਖਦੇ ਆ ਵੀ ਚਿੱਠੀ ਤਾੜਨਾ ਭਰੀ ਲਿਖਣੀ ਜ਼ਰੂਰੀ ਸੀ। ਸੋ ਮੈਂ ਇਹਨਾਂ ਦੋ ਹਵਾਲਿਆਂ 'ਚੋਂ ਦੇਖਦਾ, ਇਹ ਦੋ ਹਵਾਲਿਆਂ ਦੇ ਵਿੱਚੋਂ ਚਿੱਠੀ ਅਹਿਮ ਹੈ। ਤੇ ਜਿਹੜਾ ਸੁਖਬੀਰ ਬਾਦਲ ਨੇ ਆਖਰੀ ਚਿੱਠੀ ਨਿਮਾਣੇ ਵਾਲੀ ਲਿਖੀ ਹੈ, ਉਹਨੇ ਆਸ ਜਗਾਈ ਹੈ ਕਿ ਹੁਣ ਬੰਦਿਆਂ ਵਾਂਗ ਆਉਣਗੇ, ਇਹ ਸ਼ਰਧਾਲੂ ਵਾਂਗ ਆਉਣਗੇ, ਨਿਮਾਣੇ ਸਿੱਖ ਵਾਂਗ ਆਉਣਗੇ। ਕਿਉਂਕਿ ਉਹਦੇ ਵਿੱਚ ਉਹਨਾਂ ਨੇ ਕਿਹਾ ਜੀ ਕਿ ਉਧਰ ਅਸਤੀਫਾ ਮੈਂ ਦੇ ਚੁੱਕਿਆ, ਮੈਨੂੰ ਨਹੀਂ ਪਤਾ ਜਦੋਂ ਮੈਂ ਤੁਹਾਨੂੰ ਲਿਖ ਕੇ ਦਿੱਤਾ ਤਾਂ ਮੇਰਾ ਅਸਤੀਫਾ। ਇਸੇ ਕੜੀ ਦੇ ਵਿੱਚ ਹੁਣ ਸੁਧਾਰ ਲਹਿਰ ਵਾਲੇ ਨੇ ਜੀ,
ਸਭ ਦੀਆਂ ਨਜ਼ਰਾਂ ਉਹਨਾਂ ਤੇ ਵੀ ਸੀ, ਕਿਉਂਕਿ ਜਦੋਂ ਸਿੰਘ ਸਾਹਿਬਾਨ ਦੀ ਬੈਠਕ ਹੋਈ ਹੈ ਤਾਂ ਸਿੰਘ ਸਾਹਿਬਾਨ ਨੂੰ ਇਹ ਵੀ ਗੱਲ ਆਈ ਹੈ ਕਿ ਵੀ ਪਹਿਲਾਂ ਤਾਂ ਅਹੁਦੇ ਤਿਆਗੋ। ਫਿਰ ਜਦੋਂ ਬੁੱਧੀਜੀਵੀ ਦੀ ਬੈਠਕ ਹੋਈ ਉਹਦੇ ਵਿੱਚ ਵੀ ਹਰਸਿਮਰਤ ਸਿੰਘ ਨੇ ਤਾਂ ਲਿਖਤ ਹੀ ਦਿੱਤਾ ਸੀਗਾ ਕਿ ਵੀ ਸਾਰਿਆਂ ਤੋਂ ਪਹਿਲਾਂ ਅਸਤੀਫੇ ਲਓ। ਉਹ ਸਲਾਹ ਚੋਂ ਵੀ ਤੇ ਜਥੇਦਾਰ ਸਾਹਿਬਾਨ ਕੋਲ ਜਿਹੜੀ ਵੀ ਤੇ ਜਾਂਦੀ, ਸੁਧਾਰ ਲਹਿਰ ਵਾਲੇ ਵੀ ਜਾਂਦੇ ਰਹੇ ਨੇ, ਉਹਨਾਂ ਨੂੰ ਵੀ ਹੈ ਕਿ ਪਹਿਲਾਂ ਤਾਂ ਅਹੁਦੇ ਤਿਆਗ ਕੇ ਤਾਂ ਆਓ। ਹਾਂਜੀ ਹਾਂਜੀ ਬਿਲਕੁਲ, ਆਪਾਂ ਗੱਲ ਕੀਤੀ। 2 ਤਰੀਕ ਜਦੋਂ ਨੇੜੇ ਆ ਰਹੀ ਆ ਤਾਂ ਉਹਦੇ ਵਿੱਚ ਸੁਧਾਰ ਲਹਿਰ ਵਾਲਿਆਂ ਦੀ ਹੁਣ ਬੈਠਕ ਹੁੰਦੀ ਆ ਇੱਕ ਤੇ ਚੰਡੀਗੜ੍ਹ ਦੇ ਵਿੱਚ, ਤੇ ਉਹਦੇ ਵਿੱਚੋਂ ਬਡਾਲਾ ਹੋਰਾਂ ਨੂੰ ਆਪਣੇ ਅਸਤੀਫੇ, ਗੁਰਪ੍ਰਤਾਪ ਸਿੰਘ ਬਡਾਲਾ ਹੋਰਾਂ ਨੂੰ ਜਿਹੜੇ ਕਨਵੀਨਰ ਨੇ ਸੁਧਾਰ ਲਹਿਰ ਦੇ, ਉਹਨਾਂ ਨੂੰ ਆਪਣੇ ਅਸਤੀਫੇ, ਕਿਉਂਕਿ ਅਕਾਲੀ ਦਲ ਤਾਂ ਕਹਿੰਦਾ ਜੀ ਸਾਡੇ ਵੱਲੋਂ ਤਾਂ ਇਹ ਕੱਢੇ ਹੋਏ ਨੇ, ਪਰ ਉਹ ਕਹਿੰਦੇ ਅਸੀਂ ਅਜੇ ਅਕਾਲੀ ਦਲ ਦੇ ਵਿੱਚ ਆ, ਤੇ ਜੇ ਅਕਾਲੀ ਦਲ ਦੇ ਵਿੱਚ ਆ ਫਿਰ ਉਹਨਾਂ ਕੋਲ ਸਾਰੇ ਅਹੁਦੇ ਹੈਗੇ ਨੇ। ਸੋ ਇਸ ਪ੍ਰਕਿਰਿਆ ਦੇ ਵਿੱਚ ਫਿਰ ਚਾਹੇ ਸੁਖਦੇਵ ਸਿੰਘ ਢੀਂਡਸਾ, ਚਾਹੇ ਪ੍ਰੇਮ ਸਿੰਘ ਚੰਦੂਮਾਜਰਾ, ਚਾਹੇ ਸਿਕੰਦਰ ਸਿੰਘ ਮਲੂਕਾ, ਫਿਰ ਉਹ ਐਗਜ਼ੈਕਟਿਵ ਕਮੇਟੀ ਦੇ ਜਿਹੜੇ ਮੈਂਬਰ ਚੱਲੇ ਆਉਂਦੇ ਸੀ, ਚਾਹੇ ਸੁਰਜੀਤ ਸਿੰਘ ਰੱਖੜਾ ਜਿਹੜੇ ਪ੍ਰੈਜ਼ੀਡੀਅਮ ਮੈਂਬਰ ਚੱਲੇ ਆਉਂਦੇ ਸੀ, ਬੀਬੀ ਜਗੀਰ ਕੌਰ, ਸਵਰਨ ਸਿੰਘ ਫਲੋਰ, ਇਹ ਸਾਰੇ ਹੈ ਨਾ, ਇਹਨਾਂ ਸਾਰਿਆਂ ਨੇ ਫਿਰ ਹੁਣ ਆਪਣੇ ਜਿਹੜੇ ਅਹੁਦੇ ਇਹਨਾਂ ਕੋਲ ਹੈਗੇ ਸੀ, ਚਾਹੇ ਉਹ ਪਰਮਿੰਦਰ ਢੀਂਡਸਾ, ਚਾਹੇ ਉਹ ਰੱਖੜਾ, ਚਾਹੇ ਉਹ ਮਲੂਕਾ, ਜਿਹੜੇ ਵੀ ਜਿਨ੍ਹਾਂ ਕੋਲ ਜਿਹੜੇ ਅਹੁਦੇ ਸੀ, ਉਹਨਾਂ ਨੇ ਅਹੁਦਿਆਂ ਤੋਂ ਅਸਤੀਫੇ ਆਪਣੇ ਬਡਾਲੇ ਨੂੰ ਸੌਂਪਤੇ। ਜੀ ਅਸੀਂ ਸਾਰੇ ਅਹੁਦੇ ਤਿਆਗਦੇ ਹਾਂ, ਅਸੀਂ ਹੁਣ 2 ਤਰੀਕ ਨੂੰ ਨਿਮਾਣੇ ਸਿੱਖ ਵਜੋਂ ਜਾਵਾਂਗੇ। ਤੇ 2 ਤਰੀਕ ਨੂੰ ਜਿਹੜੇ ਸਿੰਘ ਸਾਹਿਬਾਨ ਸਾਬਕਾ ਜਥੇਦਾਰਾਂ ਕਿਹਾ ਗਿਆ ਕਿ ਤੁਸੀਂ 5 ਦਿਨਾਂ ਦੇ ਅੰਦਰ ਸਪਸ਼ਟੀਕਰਨ ਦਿਓ। 2 ਤਰੀਕ ਨੂੰ ਉਹਨਾਂ ਚੋਂ ਗਿਆਨੀ ਗੁਰਬਚਨ ਸਿੰਘ ਕਹਿੰਦੇ ਜੀ ਮੈਂ ਤਾਂ ਆ ਕੇ ਪੇਸ਼ ਹੋ ਕੇ ਦਊਂਗਾ। ਅੱਜ ਚੌਥਾ ਦਿਨ ਹੈ ਤੇ ਕੱਲ ਤੱਕ ਅਜੇ ਤਰੀਕ ਹੈਗੀ ਹੈ ਕਿ ਤੁਸੀਂ 1 ਤਰੀਕ ਤੱਕ ਜਾਂ 30 ਤਰੀਕ, ਅੱਜ 29 ਹੈ ਜੇ ਮੈਂ ਭਾਰਤ ਦੇ ਹਿਸਾਬ ਨਾਲ ਦੇਖਾਂ ਤਾਂ 30 ਤਰੀਕ ਤੱਕ ਤੁਹਾਡਾ 5 ਦਿਨ ਪੂਰੇ ਹੁੰਦੇ ਨੇ, ਤੁਸੀਂ ਆਪਣੇ ਅਸਤੀਫੇ, ਆਪਣੇ ਸਪਸ਼ਟੀਕਰਨ ਸੌਂਪ ਸਕਦੇ ਹੋ। ਗਿਆਨੀ ਗੁਰਬਚਨ ਸਿੰਘ ਵੀ, ਗਿਆਨੀ ਗੁਰਮੁਖ ਸਿੰਘ ਵੀ, ਗਿਆਨੀ ਇਕਬਾਲ ਸਿੰਘ ਕੋਲੇ ਹੋਰੀ ਵੀ। ਸੋ ਪਰ ਇੱਕ ਅਖਬਾਰ ਦੀ ਖਬਰ ਦੇ ਹਵਾਲੇ ਨਾਲ ਹੈ ਕਿ ਅੰਮ੍ਰਿਤਸਰ ਤੋਂ ਇਹ ਜਾਣਕਾਰੀ ਮਿਲ ਰਹੀ ਹੈ ਕਿ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੋਰਾਂ ਨੇ ਤਾਂ ਕਿਹਾ ਜੀ ਮੈਂ 2 ਤਰੀਕ ਨੂੰ ਖੁਦ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦਿਆਂਗਾ। ਹੁਣ ਇਹ ਸਪਸ਼ਟੀਕਰਨ ਤਿੰਨ ਸਾਬਕਾ ਜਥੇਦਾਰ ਸਪਸ਼ਟੀਕਰਨ ਜਿੱਥੇ ਇਹਨਾਂ ਦੀ ਪੰਥ ਦੇ ਵਿੱਚ ਸਥਾਨ ਤੈਅ ਕਰੂਗਾ, ਪੰਥ ਦੇ ਵਿੱਚ ਇਹਨਾਂ ਦੀ ਕਾਰਜਸ਼ੈਲੀ ਤੈਅ ਕਰੂਗਾ, ਉੱਥੇ ਸਪਸ਼ਟੀਕਰਨ ਸੁਖਬੀਰ ਬਾਦਲ ਤੋਂ ਲੈ ਕੇ ਬਾਕੀ ਕਾਰਜਕਾਰਨੀ ਮੈਂਬਰ ਜਾਂ ਜਿਹੜੇ ਅੰਤਰਿਮ ਕਮੇਟੀ ਜਾਂ ਸ਼੍ਰੋਮਣੀ ਕਮੇਟੀ ਜਿਹੜੇ ਮੈਂਬਰ ਹਾਜ਼ਰ ਹੋ ਰਹੇ ਨੇ ਉਹਨਾਂ ਦੀ ਕਾਰਗੁਜ਼ਾਰੀ ਦੀ ਵੀ ਪਰਤ ਰੋਲੂਗਾ। ਇਹਨਾਂ ਦਾ ਆਪਸ ਦੇ ਵਿੱਚ ਤਾਲਮੇਲ ਹੁੰਦਾ ਹੈ ਕਿ ਨਹੀਂ ਹੁੰਦਾ, ਇੱਕ ਸੁਰ ਦੇ ਵਿੱਚ ਆਉਂਦਾ ਹੈ ਕਿ ਨਹੀਂ ਆਉਂਦਾ, ਇਹ ਵੀ ਕਿਉਂਕਿ ਤਿੰਨੋਂ ਇੱਕੋ ਕੰਮ ਚੋਂ ਨਿਕਲੇ ਨੇ, ਇਸ ਲਈ ਉਹ ਸਪਸ਼ਟੀਕਰਨ ਬਹੁਤ ਅਹਿਮ ਹੈ। ਤੇ ਹੁਣ ਦੋਵਾਂ ਦਾ ਜੇ ਆਇਆ ਨਹੀਂ, ਹੋ ਸਕਦਾ ਅੱਜ ਦੇ ਦਿਨ ਜਾਂ ਕੱਲ੍ਹ ਦੇ ਦਿਨ, ਹੋ ਸਕਦਾ ਤਿੰਨੋਂ ਉਸ ਦਿਨ ਪੇਸ਼ ਹੋ ਕੇ ਦੇਣ। ਸੋ ਇੱਧਰ ਕੁਝ ਲੀਡਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਵਿੱਚ ਸੇਵਾਵਾਂ ਨਿਭਾਉਂਦੇ ਰਹੇ ਨੇ, ਉਹਨਾਂ ਨੇ ਆਪਣੇ ਦਸਤਾਵੇਜ਼ ਤਿਆਰ ਕਰ ਲਏ ਨੇ ਕਿ ਅਸੀਂ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਵਿਰੋਧ ਕਰਦੇ ਆਏ ਹਾਂ, ਚਾਹੇ ਉਹ ਸੁਖਦੇਵ ਸਿੰਘ ਭੌਰ ਹੋਰੀ ਹੋਣ, ਚਾਹੇ ਕਰਨੈਲ ਸਿੰਘ ਪੰਜੋਲੀ ਹੋਰੀ ਹੋਣ, ਤੇ 1-2 ਹੋਰ ਮੈਂਬਰਾਂ ਦਾ ਪਤਾ ਲੱਗ ਰਿਹਾ ਕਿ ਉਹ ਕਹਿੰਦੇ ਸਾਡੇ ਕੋਲ ਸਾਰੇ ਸਬੂਤ ਹੈਗੇ, ਸਾਡੇ ਨਾਲ ਮੀਟਿੰਗ ਦੇ ਮਿੰਟ ਟੂ ਮਿੰਟ ਦਾ ਰਿਕਾਰਡ ਪਿਆ ਸਾਡੇ ਕੋਲ ਕਿ ਅਸੀਂ ਉੱਥੇ ਵੀ ਇਹ ਗੱਲ ਦਰਜ ਕਰਾਈ ਸੀ ਕਿ ਕਿਉਂ ਬੁਲਾਇਆ ਜਥੇਦਾਰਾਂ ਨੂੰ, ਅਸੀਂ ਇਹ ਵੀ ਦਰਜ ਕਰਾਇਆ ਸੀਗਾ ਵੀ ਕਿਉਂ ਮਨਜ਼ੂਰ ਕੀਤਾ ਉਹਦਾ ਮਾਫੀਨਾਮਾ। ਫਿਰ ਉਸ ਸਮੇਂ ਵੀ ਆਹ ਕਿਹੜਾ ਤਰੀਕਾ ਹੁਣ ਤੁਸੀਂ ਵਾਪਸ ਲੈ ਰਹੇ ਹੋ, ਕਹਿੰਦੇ ਅਸੀਂ ਹਰ ਸਮੇਂ ਪੰਥਕ ਰੋਹ ਰੀਤਾਂ ਅਨੁਸਾਰ ਉਸ ਗੱਲ ਨੂੰ ਲੈ ਕੇ ਸਵਾਲ ਖੜੇ ਕੀਤੇ। ਹੁਣ ਉਹਨਾਂ ਦਾ ਪੱਖ ਵੀ ਸੁਣਿਆ ਜਾਣਾ, ਉੱਥੇ ਇਹ ਵੀ ਸਪਸ਼ਟ ਹੋਣਾ ਕਿ ਕਿਹੜੀਆਂ ਕਾਲੀਆਂ ਭੇਡਾਂ ਸੀ, ਕਿਹੜੀਆਂ ਚਿੱਟੀਆਂ ਭੇਡਾਂ। ਬਿਲਕੁਲ। ਨਾਲੇ ਹੁਣ ਤਾਂ ਪੰਜਾਬ 'ਚ ਤਾਂ ਜਦੋਂ ਆਪਾਂ ਗੱਲ ਕਰ ਰਹੇ ਹਾਂ ਤੇ 29 ਤਰੀਕ ਦਾ ਦਿਨ ਚੜ੍ਹ ਗਿਆ, 30 ਤੇ 1 3 ਦਿਨ ਹੀ ਬਚੇ ਨੇ, 2 ਤਰੀਕ ਨੂੰ ਤਾਂ ਸਾਰਾ ਕੁਝ ਸਾਰਿਆਂ ਦੇ ਸਾਹਮਣੇ ਆ ਹੀ ਜਾਣਾ। ਪਰ ਇੱਕ ਦਿਨ ਆਪਾਂ, ਤੁਹਾਨੂੰ ਪਤਾ ਯਾਦ ਹੋਣਾ, ਆਪਾਂ ਚਰਚਾ ਦੇ ਵਿੱਚ ਇਹ ਵੀ ਗੱਲ ਕਹੀ ਸੀ ਕਿ ਅਕਾਲੀ ਫੂਲਾ ਸਿੰਘ ਵਰਗੀ ਮਿਸਾਲ ਪੈਦਾ ਕਰ ਸਕਣਗੇ ਜਥੇਦਾਰ ਰਘਬੀਰ ਸਿੰਘ, ਇਹ ਉਹਨਾਂ ਦੇ ਮੂਹਰੇ ਗੁਰਬਚਨ ਸਿੰਘ ਬਣਨਾ। ਹਾਂਜੀ ਬਿਲਕੁਲ। ਸੁਖਬੀਰ ਬਾਦਲ ਸਿੰਘ ਬਣਨਾ, ਇਹ ਵੀ ਸਵਾਲ। ਜੀ ਬਿਲਕੁਲ। ਸੁਖਬੀਰ ਬਾਦਲ ਜਿਹੜੇ ਕਿ ਪਹਿਲਾਂ ਹੀ ਚੁਣੌਤੀਆਂ ਦੇ ਨਾਲ, ਸੰਕਟਾਂ ਦੇ ਨਾਲ ਘਿਰੇ ਹੋਏ ਨੇ, ਉਹਨਾਂ ਲਈ ਹਰਿਆਣਵੀ ਸਿੰਗਰ ਨੇ ਕੋਈ ਨਵੀਂ ਮੁਸੀਬਤ ਖੜੀ ਕਰ ਦਿੱਤੀ ਹੈ ਸ਼ਰਮਾ ਜੀ? ਕਲੋਨਾ ਨੇ ਜੀ। ਮਤਲਬ ਤੁਸੀਂ ਇੰਨੇ ਗੰਭੀਰ ਮਸਲੇ ਨੂੰ ਇੰਨੇ ਹਲਕਿਆਂ 'ਚ ਕਿਵੇਂ ਲੈ ਸਕਦੇ ਹੋ? ਪੰਥਕ ਪਹਿਲੂ ਤੋਂ ਵੀ ਤੇ ਰਾਜਨੀਤਿਕ ਪਹਿਲੂ ਤੋਂ ਵੀ ਜੀ, ਦੋਵਾਂ ਪਹਿਲੂਆਂ ਤੋਂ ਇਹ ਬਹੁਤ ਗੰਭੀਰ ਮਸਲਾ ਹੈ, ਕਿਉਂਕਿ ਇਹ ਪੰਜਾਬ ਦੀ ਖੇਤਰੀ ਪਾਰਟੀ ਦੀ ਹੋਂਦ ਨਾਲ ਜੁੜਿਆ ਮਸਲਾ ਹੈ। ਜੀ ਬਿਲਕੁਲ। ਇਹ ਸ਼੍ਰੋਮਣੀ ਅਕਾਲੀ ਦਲ ਦੇ ਮੁੜ ਸਰਜੀਤੀ ਦਾ ਰਾਹ ਖੁੱਲਦਾ ਹੈ, ਫਿਰ ਇੱਥੋਂ ਭੋਗ ਪੈਂਦਾ ਹੈ। ਇਹ ਇਸ ਪਹਿਲੂ ਨੂੰ ਧਿਆਨ 'ਚ ਰੱਖਦੇ ਹੋਏ ਤੁਹਾਡਾ ਤਾਂ ਹਰ ਕਦਮ ਫੂਕ ਕੇ ਹੋਣਾ ਚਾਹੀਦਾ। ਤੇ ਦੂਸਰੇ ਪਾਸੇ ਤੁਸੀਂ ਸਿੱਖ ਕੌਮ ਦੀ ਨੁਮਾਇੰਦਗੀ ਕਰਨ ਵਾਲੀ ਰਾਜਨੀਤਿਕ ਜਮਾਤ ਹੋ, ਤੇ ਉਸ ਮਸਲੇ ਤੇ ਵੀ ਤੁਹਾਨੂੰ ਹਰ ਆਪਣਾ ਫੈਸਲਾ, ਹਰ ਆਪਣੀ ਟਿੱਪਣੀ, ਹਰ ਆਪਣਾ ਬਿਆਨ, ਹਰ ਆਪਣੀ ਕਾਰਜਵਿਧਾ ਜਿਹੜੀ ਵੀ ਦਿਖਦੀ ਹੈ, ਉਹਦੇ ਵਿੱਚ ਬਹੁਤ ਸਾਦਗੀ, ਨਿਮਰਤਾ ਔਰ ਸਿਧਾਂਤ ਨਜ਼ਰ ਆਉਣਾ ਚਾਹੀਦਾ। ਪਰ ਤੁਸੀਂ ਤਾਂ
ਬਲਟੋਹੇ ਨੂੰ ਫੌਜ ਲੈ ਕੇ ਚੜਾਤਾ ਜਥੇਦਾਰਾਂ ਤੇ ਕਿ ਖੰਡੇ ਖੜਕਾ ਦੇਾਂਗੇ, ਐਂ ਕਰ ਦਿਆਂਗੇ ਜੇ ਇਹੋ ਜਿਹਾ ਫੈਸਲਾ ਆ ਗਿਆ। ਉਸ ਤੋਂ ਬਾਅਦ ਤੁਸੀਂ ਲੀਡਰਾਂ ਨੂੰ ਭੇਜ ਜਥੇਦਾਰਾਂ ਤੇ ਦਬਾਅ ਬਣਾਉਣ ਦੀ ਕੋਸ਼ਿਸ਼, ਸੋਸ਼ਲ ਮੀਡੀਆ ਰਾਹੀਂ ਦਬਾਅ ਬਣਾਉਣ ਦੀ ਕੋਸ਼ਿਸ਼, ਮੀਟਿੰਗਾਂ ਦੇ ਵਿੱਚ ਰੌਲਾ ਪਵਾ ਕੇ ਦਬਾਅ ਬਣਾਉਣ ਦੀ ਕੋਸ਼ਿਸ਼। ਇਹ ਸਾਰੀ ਪ੍ਰਕਿਰਿਆ ਦੇ ਚੱਲਦਿਆਂ ਆਖਰ ਸੁਖਬੀਰ ਬਾਦਲ ਨੇ ਜਦੋਂ ਤੀਜੀ ਚਿੱਠੀ ਲਿਖੀ ਤੇ ਉਹਦੇ ਵਿੱਚ 4 ਅੱਖਰ ਲਿਖ ਕੇ ਕਿਹਾ ਕਿ ਜੀ ਇਹ ਮੇਰੀ ਨਿਮਾਣੇਪਣ ਵਾਲੀ ਨਿਮਰਤਾ ਸਹਿਤ ਜੋਦੜੀ ਹੈ ਕਿ ਜੀ ਮੇਰਾ ਕੰਮ ਸਿਰੇ ਲਾਓ, ਮੈਂ ਹੁਣ ਅਸਤੀਫਾ ਦੇ ਚੁੱਕਿਆ ਜੀ। ਉਹ ਤੋਂ ਬਾਅਦ ਲੱਗਿਆ ਕਿ ਹੁਣ ਸਾਰਾ ਕੁਝ ਸ਼ਾਂਤਮਈ ਤਰੀਕੇ ਨਾਲ ਚੱਲੂਗਾ। ਅਜੇ ਉਹ ਮਾਮਲਾ ਨੇੜੇ ਲੱਗ ਰਹੇ ਸੀ ਕਿਉਂਕਿ ਉਹ ਤੋਂ ਬਾਅਦ ਤਰੀਕ ਆ ਗਈ, ਜਥੇਦਾਰ ਸਾਹਿਬ ਨੇ ਤਰੀਕ ਐਲਾਨਤੀ, ਕਾਰਵਾਈ ਅੱਗੇ ਵੱਧ ਗਈ। ਪਰ ਹਰਿਆਣਵੀ ਸਿੰਗਰ ਨੇ ਤਾਂ ਕਮਾਲ ਹੀ ਕਰਤਾ, ਉਹਨੇ ਤਾਂ ਸੁਖਬੀਰ ਵੀਰ ਦਾ ਇੰਨਾ ਗੋਗਾ ਗਾਤਾ, ਇੰਨੀ ਚੜਾਈ ਕਰਾਤੀ ਕਿ ਵੀਰ ਮੇਰਾ ਬੜਾ ਸ਼ੇਰ, ਬੱਬਰ ਸ਼ੇਰ ਹੈ, ਇਹ ਵੀਰ ਤਾਂ ਦਿੱਲੀ ਨਾਲ ਤਖਤ ਨਾਲ ਪੰਗਾ ਲੈਂਦਾ ਹੈ ਤਾਂ ਦਿੱਲੀ ਮੂਰੇ ਅੜ ਜਾਂਦਾ, ਇਹੀ ਬੀਜੇਪੀ ਨੂੰ ਕਰ ਸਕਦਾ ਜੇ ਸਿੱਧਾ ਕਰ ਸਕਦਾ, ਬਾਕੀ ਸਾਰਿਆਂ ਨੇ ਉਹਨੇ ਦੇ ਚੁੰਡੀਆਂ ਵੱਢ। ਉਹ ਕਹਿੰਦਾ ਜੀ ਆ ਮਾਨ ਸਰਕਾਰ ਵੀ ਆਮ ਆਦਮੀ ਪਾਰਟੀ, ਮਤਲਬ ਕਿ ਉਹਨੇ ਚੁੰਡੀ ਵੱਡੀ ਬਕਾਇਦਾ ਆਮ ਆਦਮੀ ਪਾਰਟੀ ਨੂੰ, ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁੰਡੀ ਵੱਡੀ ਬਕਾਇਦਾ, ਮੋਦੀ ਨੂੰ, ਕੇਜਰੀਵਾਲ ਹੋਰਾਂ ਨੂੰ, ਇਹਨਾਂ ਦੀ ਧਿਰ ਨੂੰ ਉਹਨਾਂ ਨੇ ਚੁੰਡੀ ਵੱਡੀ, ਸੁਧਾਰ ਲਹਿਰ ਵਾਲਿਆਂ ਨੂੰ ਵੀ। ਠੀਕ ਹੈ। ਸੋ ਇਹ ਸਾਰਾ ਤੱਕ ਤਾਂ ਠੀਕ ਹੈ। ਉਹ ਜਿਹੋ ਜਿਹੇ ਸ਼ਬਦ ਕਿ ਇਹਨਾਂ ਦੀ ਜ਼ਮੀਰ ਦੇ ਕਤਲ ਹੋ ਗਏ, ਜ਼ਮੀਰ ਵਿਕ ਗਈ, ਪਰ ਵੀਰ ਮੇਰਾ ਬੱਬਰ ਸ਼ੇਰ ਹੈ ਸੁਖਬੀਰ ਬਾਦਲ। ਇਸ ਮੌਕੇ ਇੱਕ ਤਨਖਾਹੀਆ ਬੰਦੇ ਦਾ ਇੰਜ ਗੁਣਗਾਨ, ਨਾ ਤਾਂ ਮੂਰੇ ਕੋਈ ਚੋਣ ਹੈ ਕਿ ਚੋਣ ਗੀਤ ਇੱਕੋ ਪਹਿਲਾਂ ਵੀ ਚੱਲਿਆ ਸੀ ਨਾ, ਆ ਗਿਆ ਪਤਾ ਨਹੀਂ ਸੁਖਬੀਰ ਵੀਰ ਆਉਂਦਾ, ਸੁਖਬੀਰ ਵੀਰ, ਹੈ ਨਾ। ਹਾਂਜੀ ਹਾਂਜੀ। ਉਸ ਸਮੇਂ ਚਲੋ ਚੋਣ ਮੁਹਿੰਮ ਸੀ ਤੁਹਾਡਾ, ਉਹ ਚੋਣ ਪ੍ਰਚਾਰ ਦਾ ਏਜੰਡਾ ਸੀ। ਪਰ ਅੱਜ ਜਦੋਂ ਉਹ ਵਿਅਕਤੀ ਤਨਖਾਹੀਆ ਕਰਾਰ ਹੈ ਔਰ ਉਹਦੇ ਲਈ ਅਜਿਹਾ ਗਾਣਾ ਉਚੇਚੇ ਤੌਰ ਤੇ, ਕੀ ਇਹ ਸੁਖਬੀਰ ਨੂੰ ਸੁਣਾ ਕੇ ਕੱਢਿਆ ਗਿਆ ਗਾਣਾ? ਇਸ ਗੱਲ ਦੀ ਹੁਣ ਪੜਚੋਲ ਹੋਏਗੀ। ਕੀ ਸੁਖਬੀਰ ਇਸ ਗੱਲ ਤੋਂ ਬਿਲਕੁਲ ਅਣਜਾਣ ਰਹੇ? ਇਸ ਗੱਲ ਦੇ ਉੱਤੇ ਵੀ ਉਂਗਲ ਧਰੀ ਜਾਏਗੀ। ਤੇ ਹਰਿਆਣਵੀ ਸਿੰਗਰ ਦੀ ਇਹਦੇ ਪਿੱਛੇ ਕੀ ਮਨਸ਼ਾ ਹੈ? ਦੇਖੋ, ਇੱਕ ਤਾਂ ਹੁੰਦਾ ਕਿ ਤੁਸੀਂ ਕਿਸੇ ਦੀ ਭਗਤੀ ਦੇ ਵਿੱਚ, ਕਿਸੇ ਭਾਵਨਾ 'ਚ ਲੰਮੇ ਸਮੇਂ ਤੋਂ ਉਹਦੇ ਨਾਲ ਜੁੜੇ ਹੋ, ਤਾਂ ਤੁਹਾਨੂੰ ਕੋਈ ਤਕਲੀਫ 'ਚ ਕੋਈ ਦ੍ਰਿਸ਼ ਜਿਹਾ ਦਿਖ ਰਿਹਾ ਕਿ ਲੈ ਵੀ ਸੁਖਬੀਰ ਬਾਦਲ ਦਾ ਹੁਣ ਕੀ ਬਣਨਾ, ਜਦੋਂ ਕਿ ਮਸਲਾ ਅਕਾਲੀ ਦਲ ਦੇ ਬਣਨ ਦਾ, ਸੁਖਬੀਰ ਦਾ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਦਾ ਕਮਜ਼ੋਰ ਕੀਤਾ, ਉਸ ਨੂੰ ਢਾਹ ਲੱਗੀ, ਉਸ ਨੂੰ ਮਜ਼ਬੂਤ ਕਿਵੇਂ ਕਰਨਾ, ਉਸ ਨੂੰ ਖੜਿਆ ਕਿਵੇਂ ਰੱਖਣਾ। ਜਥੇਦਾਰ ਸਾਹਿਬਾਨ ਦੀ ਪੜਾਦਰ ਪੜਾ ਇਸ ਵਿੱਚੋਂ ਫਿਕਰ 'ਚ ਉਹ ਗੱਲ ਸਾਹਮਣੇ ਆ ਰਹੀ, ਉਹ ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਰਹਿਣਾ ਬਹੁਤ ਜ਼ਰੂਰੀ ਹੈ। ਸਹੀ ਸੀ। ਇੱਧਰ ਇਸ ਮੌਕੇ ਸੁਖਬੀਰ ਨੂੰ ਹਰ ਕਦਮ ਤੇ ਬਚਾਉਣ ਤੇ ਚਮਕਾਉਣ 'ਚ ਲੱਗੇ ਨੇ। ਹੁਣ ਇਹ ਜਨਾਬ ਹੈਗੇ ਰੋਕੀ ਮਿੱਤਲ ਜੀ। ਹੁਣ ਇੱਥੋਂ ਸਮਝੋ ਕਿ ਇਹ ਸੁਖਬੀਰ ਦੇ ਭਗਤ ਨੇ, ਜਾਂ ਇਹ ਕੋਈ ਪੇਡ ਵਰਕਰ ਨੇ, ਜਾਂ ਇਹ ਰਾਜਨੀਤਿਕ ਲਾਲਸਾ ਮਾਚੋ ਨੇ। ਰੋਕੀ ਮਿੱਤਲ ਨੇ ਜਿਹਨੇ ਸੁਖਬੀਰ ਬਾਦਲ ਦਾ ਗੀਤ ਗਾਇਆ, ਉਹਦਾ ਮੈਂ ਪਿਛੋਕੜ ਲੱਭ ਰਿਹਾ ਸੀ ਜੀ। ਪਿਛੋਕੜ ਲੱਭਦਿਆਂ ਮੈਂ ਗਿਆ ਕਿ ਜਨਾਬ ਦਾ ਅਸਲ ਨਾਂ ਹੈਗਾ ਜੈ ਭਗਵਾਨ ਮਿੱਤਲ, ਤੇ ਇਹ ਆਪਣਾ ਸੋਸ਼ਲ ਮੀਡੀਆ ਤੇ ਜਿਹੜੇ ਨਾਂ ਨਾਲ ਗਾਇਕੀ ਕਰਦੇ ਨੇ ਉਹਦੇ ਵਿੱਚ ਇਹਨਾਂ ਨੇ ਆਪਣਾ ਨਾਂ ਰੱਖਿਆ ਰੋਕੀ ਮਿੱਤਲ। ਠੀਕ ਹੈ ਜੀ। ਤੇ ਰੋਕੀ ਮਿੱਤਲ ਜੀ ਦੇ YouTube ਦੇ 1.5 ਲੱਖ ਫਾਲੋਅਰ ਹੈਗੇ ਨੇ। ਪਰ ਜਨਾਬ ਦਾ ਪਿਛੋਕੜ ਤਾਂ ਬੀਜੇਪੀ ਦੇ ਪ੍ਰਚਾਰਕ ਦਾ। ਜਨਾਬ ਇਹ ਰੋਕੀ ਮਿੱਤਲ, ਜਾਂ ਮੈਂ ਕਹਾਂ ਜੈ ਭਗਵਾਨ ਮਿੱਤਲ ਉਰਫ ਰੋਕੀ ਮਿੱਤਲ, ਬੀਜੇਪੀ ਦੇ ਸਪੈਸ਼ਲ ਜਿਹੜਾ ਪਬਲਿਸਿਟੀ ਸੈੱਲ ਹੈ ਉਹਦਾ ਮੈਂਬਰ ਚੱਲਿਆ ਹੋ ਰਿਹਾ। ਠੀਕ ਹੈ। ਅੱਛਾ। ਉਹਨਾਂ ਦੀ ਪ੍ਰਚਾਰਕ ਕਮੇਟੀ ਦਾ ਨੁਮਾਇੰਦਾ ਹੈ। ਉਹਨਾਂ ਦਾ ਗੁਣਗਾਨ ਕੀਤਾ ਇਹਨੇ, ਤੇ 2022 ਚ ਜਨਾਬ ਕਾਂਗਰਸ ਚ ਆ ਗਏ। ਠੀਕ ਹੈ। ਰਣਦੀਪ ਸਿੰਘ ਸੁਰਜੇਵਾਲਾ ਦੀ ਅਗਵਾਈ ਦੇ ਵਿੱਚ ਕਾਂਗਰਸ ਸ਼ਾਮਲ ਹੋ ਗਏ, ਤੇ ਫਿਰ ਰਾਹੁਲ ਗਾਂਧੀ ਦੇ ਗੁਣਗਾਨ ਦੇ ਗੀਤ ਗਾਉਣ ਲੱਗ ਪਏ। ਪਹਿਲਾਂ ਬੀਜੇਪੀ ਦੇ ਗਾਉਂਦੇ ਸੀ, ਫਿਰ ਰਾਹੁਲ ਗਾਂਧੀ ਨੂੰ ਤੋਂ ਮਾਫੀ ਵਾਲੇ ਗੀਤ ਵੀ ਗਾਏ। ਮਤਲਬ ਹੋ ਸਕਦਾ ਬੀਜੇਪੀ ਦੇ ਪ੍ਰਚਾਰ ਦੇ ਨਾਲ ਰਾਹੁਲ ਗਾਂਧੀ ਬਾਰੇ ਕੁਝ ਅਜਿਹਾ ਕਿਹਾ ਹੋਊਗਾ। ਫਿਰ ਜਦੋਂ ਉਹਦੇ ਨਾਲ ਆ ਗਏ ਕਾਂਗਰਸ ਚ, ਫਿਰ ਉਹਦੇ ਮਾਫੀ ਦੇ ਗੀਤ। ਉਹ ਨਵਜੋਤ ਸਿੱਧੂ ਵਾਲਾ ਪਤਾ ਨਾ ਕਿ ਉਹੀ ਟੋਟਕਾ ਮੋਦੀ ਲਈ ਵਰਤ ਲਿਆ ਸੀ, ਉਹੀ ਸੋਨੀਆ, ਮਨਮੋਹਨ ਤੇ ਰਾਹੁਲ ਲਈ ਵਰਤ ਲਿਆ ਸੀ। ਜੀ ਬਹੁਤ ਚੱਲਿਆ ਉਹ। ਸੋ ਉਸੇ ਤਰ੍ਹਾਂ ਫਿਰ ਇੱਧਰ ਆ ਕੇ ਫਿਰ ਰਾਹੁਲ ਗਾਂਧੀ ਤੋਂ ਮਾਫੀਆਂ ਵੀ ਮੰਗੀਆਂ, ਰਾਹੁਲ ਗਾਂਧੀ ਦਾ ਗੁਣਗਾਨ ਵੀ ਕੀਤਾ, ਤੇ ਅਜੇ 22 ਤੋਂ 24 ਨਹੀਂ ਆਇਆ ਕਿ ਜਨਾਬ ਸੁਖਬੀਰ ਬਾਦਲ ਦਾ ਗੁਣਗਾਨ ਕਰਨ ਲੱਗ ਗਏ। ਸੋ ਇਸ ਲਈ ਪੰਜਾਬ ਦੀ ਪੰਥਕ ਰਾਜਨੀਤੀ ਚ ਇੱਕ ਹਰਿਆਣਵੀ, ਉਹ ਵੀ ਮਤਲਬ ਕਿ ਰੋਕੀ ਮਿੱਤਲ ਨਾਂ ਦੇ ਗਾਇਕ ਦਾ, ਯੂਟਿਊਬਰ ਗਾਇਕ ਦਾ ਇਸ ਮੌਕੇ ਗੀਤ, ਕੀ ਉਹਦੀ ਆਪਣੀ ਭਾਵਨਾ ਚੋਂ ਜਨਮਿਆ ਜਾਂ ਇਹਦੇ ਪਿੱਛੇ ਵੀ ਕੋਈ ਸ਼ਰਾਰਤ ਹੈ? ਸਹੀ ਹੋਵੇ ਸ਼ਰਾਰਤ, ਚਾਹੇ ਨਾ ਹੋਵੇ, ਹੈ ਨਾ। ਪਰ ਇਹ ਇੱਕ ਪਾਸੇ ਸਾਬਕਾ ਮਤਲਬ ਕਿ ਜਥੇਦਾਰ ਸਾਹਿਬਾਨ ਇਬਾਰਤ ਲਿਖਣਗੇ ਜਿਹੜੀ ਆਪਣੇ ਸਪਸ਼ਟੀਕਰਨ ਚ, ਦੂਏ ਪਾਸੇ 2 ਆਜ਼ਾਦ ਐਮਪੀਆਂ ਨੇ ਕਿਹਾ ਫਕਰੇ ਕੌਮ ਵਾਪਸ ਲੈ ਲਓ, ਤੇ ਉਧਰ ਫਕਰੇ ਕੌਮ ਵਾਪਸ ਲੈਣ ਦੀ ਗੱਲ ਚੱਲ ਰਹੀ ਹੈ। ਇੱਧਰ ਆ ਫੁਕਰੇ ਗਾਇਕ ਨੇ ਸੁਖਬੀਰ ਬਾਦਲ ਦੀ ਨਵੀਂ ਮੁਸੀਬਤ ਬਤਾਤੀ ਹੈ। ਜੀ ਬਿਲਕੁਲ ਬਿਲਕੁਲ।
ਤੇ ਆਪਾਂ ਜੇਕਰ ਗੱਲ ਕਰੀਏ ਸ਼ਰਮਾ ਜੀ, ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਆ ਜਿਹੜੀ ਕਿ ਪੰਜਾਬ 'ਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਦਮ ਤੋੜ ਗਈ ਜੀ। ਦੇਖੋ, ਭਾਰਤੀ ਜਨਤਾ ਪਾਰਟੀ ਜੋ ਦਿਖਾਉਂਦੀ ਹੈ, ਜਿਸ ਕਦਰ ਦਿਖਾਉਂਦੀ ਹੈ, ਉਸ ਕਦਰ ਉਹਦਾ ਵਿਵਹਾਰ ਨਹੀਂ ਹੁੰਦਾ। ਇਸ ਲਈ ਇਹ ਕਾਗਜ਼ੀ ਪੱਤਰੀ ਅੰਕੜਿਆਂ ਵਜੋਂ ਇਸ ਮੁਹਿੰਮ ਨੂੰ ਠੁੱਸ ਮਹਿਸੂਸ ਕੀਤਾ ਜਾ ਰਿਹਾ। ਪਰ ਭਾਜਪਾ ਇੱਕ ਲੁਕਵੇਂ ਏਜੰਡੇ ਤੇ ਪਿੰਡ ਜਿਵੇਂ ਸ਼ਾਖਾ ਲੈ ਆਈ ਆ ਹੁਣ ਜੀ। ਜਿਵੇਂ ਪਿੰਡਾਂ ਦੇ ਵਿੱਚ ਉਹਨੇ ਆਮ ਸਧਾਰਨ ਕਿਸਾਨੀ ਪਰਿਵਾਰ ਨਾਲ ਸੰਬੰਧਿਤ, ਜੱਟ ਸਿੱਖ ਪਰਿਵਾਰ ਨਾਲ ਸੰਬੰਧਿਤ ਬੰਦਿਆਂ ਨੂੰ ਵੀ ਬਰਨਾਲੇ 'ਚ, ਆਪਣਾ ਗਿੱਦੜਬਾਹੇ 'ਚ ਬੂਥਾਂ ਤੇ ਬਿਠਾ ਲਿਆ। ਇਹਦਾ ਮਤਲਬ ਦਬੇ ਪੈਰ ਅੱਗੇ ਤਾਂ ਵੱਧ ਰਹੀ ਹੈ ਪੰਜਾਬ 'ਚ। ਉਹ ਦਬੇ ਪੈਰ ਪੰਜਾਬ 'ਚ ਕਾਬਜ਼ ਹੋਣ ਲਈ ਤਾਂ ਤਤਪਰ ਹੈ, ਤੇ ਉਹਦੇ ਲਈ ਉਹਨਾਂ ਦਾ ਟੀਚਾ 27 ਨਾ ਹੋ ਕੇ 32 ਹੋ ਸਕਦਾ, 32 ਨਾ ਹੋ ਕੇ 37 ਵੀ ਹੋ ਸਕਦਾ। ਪਰ ਜਦੋਂ ਅੱਜ ਦੀ ਤਰੀਕ 'ਚ ਦੇਖਦੇ ਹਾਂ ਤਾਂ ਅੱਜ ਦੀ ਤਰੀਕ ਦੇ ਵਿੱਚ ਅਜੇ ਵੀ ਪੰਜਾਬੀਆਂ ਦੇ ਮਨ ਤੇ, ਚਾਹੇ ਉਹ ਸਿੱਖ ਵਰਗ ਤਾਂ ਸਿੱਖ ਵਰਗ, ਕਿਸਾਨੀ ਵਰਗ ਤਾਂ ਕਿਸਾਨੀ ਵਰਗ, SC BC ਤੇ ਹਿੰਦੂ ਵਰਗ ਦੇ ਵੀ ਉਵੇਂ ਮਨ ਤੇ ਨਹੀਂ ਚੜ ਰਹੀ। ਉਹ ਰੰਗ ਨਹੀਂ ਚੜ ਰਿਹਾ ਜਿਹੜਾ BJP ਧਾਰਮਿਕ ਕੱਟੜਵਾਦਤਾ ਵਾਲਾ ਚੜਾਉਣਾ ਚਾਹੁੰਦੀ ਸੀ, ਬਿਲਕੁਲ, ਜਾਂ ਜਾਤ ਪਾਤ। ਉਹਦਾ ਪ੍ਰਗਟਾਵਾ ਹੈ। ਉਹਦਾ ਪ੍ਰਗਟਾਵਾ ਇਹ ਹੈ ਕਿ ਅਕਾਲੀ BJP ਦੇ ਸਮਝੌਤੇ ਦੇ ਤਹਿਤ ਇਹਨਾਂ ਦੀਆਂ 23 ਚੋਂ 19 ਸੀਟਾਂ ਵੀ ਜਿੱਤੀਆਂ ਇਹਨਾਂ ਨੇ। ਪਰ ਹੁਣ ਜਦੋਂ ਇਹ ਪੂਰੇ ਉਸ ਏਜੰਡੇ ਤੇ ਸੀ, ਰਾਮ ਮੰਦਿਰ ਵਾਲਾ ਏਜੰਡਾ, ਬਲਡੋਜ਼ਰ ਵਾਲਾ ਏਜੰਡਾ, ਹੈ ਨਾ, ਤੇ ਜੀ ਇਹ ਇਸ ਤਰ੍ਹਾਂ ਦੇ ਏਜੰਡੇ, ਕਿ ਉਹ ਸਾਰੇ ਏਜੰਡਿਆਂ ਦੇ ਬਾਵਜੂਦ ਵੀ ਪੰਜਾਬ 'ਚ ਕੱਲਿਆਂ ਚੋਣ ਵੀ ਲੜ ਲਈ 2022 ਵਾਲੀ। ਹਾਂਜੀ, ਬਿਲਕੁਲ, ਖੈਰ ਨਹੀਂ ਪਈ, ਹੈ ਨਾ। ਤੇ ਫਿਰ 2024 ਦੇ ਵਿੱਚ ਆਮ ਚੋਣਾਂ ਦੇ ਵਿੱਚ ਇਹਨਾਂ ਦਾ ਵੋਟ % ਵੱਧ ਗਿਆ, ਪਰ ਸੀਟ ਕੋਈ ਨਹੀਂ ਆਈ। ਪਰ ਉਹ 18% 19% ਵੋਟ ਬੈਂਕ ਨੇ ਇਹਨਾਂ ਨੂੰ ਹੁਲਾਰਾ ਬਹੁਤ ਦਿੱਤਾ। ਤੇ ਉਸ ਹੁਲਾਰੇ ਤੋਂ ਬਾਅਦ ਇਹਨਾਂ ਦੀ ਚੋਣ ਮੁਹਿੰਮ, ਜਦੋਂ ਵੋਟ ਆਪਣੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਹੋਈ, ਤਾਂ ਇਹਨਾਂ ਨੂੰ ਲੱਗਦਾ ਸੀ ਕਿ ਅਸੀਂ ਰਿਕਾਰਡ ਤੋੜ ਦਿਆਂਗੇ। ਜੀ, ਸਹੀ ਹੈ। ਉਹ 'ਚ ਜਾਖੜ ਤੋਂ ਵੀ ਇਹਨਾਂ ਨੂੰ ਆਸ ਸੀ, ਕੈਪਟਨ ਕੰਨੀ ਵੀ ਦੇਖ ਰਹੇ ਸੀਗੇ। ਪਰ ਸੱਚਾਈ ਇਹ ਸੀ ਕਿ ਜਿੱਦਣ ਦੇ ਭਾਜਪਾ ਨੇ ਬਾਹਰੀ ਲੀਡਰ ਲਏ ਨੇ, ਸਾਰਾ ਲਾਣਾ ਬੱਗ ਇਕੱਠਾ ਕੀਤਾ ਇਹਨਾਂ ਅਕਾਲੀਆਂ ਕਾਂਗਰਸੀਆਂ ਚੋਂ, ਉਦਣ ਦਾ ਜਿਹੜਾ ਇਹਨਾਂ ਦਾ ਕੱਟੜ ਸਮਰਥਕ ਹੈ, ਕੱਟੜ ਵਰਕਰ ਹੈ, ਟਕਸਾਲੀ ਭਾਜਪਾਈ ਲੀਡਰ ਹੈ, ਉਹ ਨਿਰਾਸ਼ ਤੇ ਨਿਰਾਸ਼ ਹੋ ਕੇ ਘਰੇ ਬੈਠਾ। ਆਪਾਂ ਇਹਦੇ ਹਵਾਲੇ ਨਾਲ ਬਹੁਤ ਵਾਰ ਗੱਲ ਕੀਤੀ। ਅਗਲੇ ਕਹਿੰਦੇ ਕਿ ਗੋਹਾ ਅਸੀਂ ਸੁਟਾਇਆ, ਕੱਪੜੇ ਅਸੀਂ ਪੜਵਾਏ, ਗਾਲਾਂ ਅਸੀਂ ਖਾਧੀਆਂ, ਡੰਡੇ ਅਸੀਂ ਖਾਧੇ, ਅਸੀਂ ਮੋਦੀ ਦਾ ਗੁਣਗਾਨ ਕਰਦੇ ਰਹੇ, ਪੰਜਾਬ 'ਚ ਰਹਿ ਕੇ ਕਿਸਾਨ ਭਰਾਵਾਂ ਨਾਲ ਵੀ ਨਹੀਂ ਖੜੇ। ਜਿਹੜੇ ਕਿ ਆਪ, ਜਦੋਂ ਕਿ ਕਈ ਇਹਨਾਂ 'ਚੋਂ BJP ਵਾਲਿਆਂ ਕੋਲ ਆਪਣੇ ਖੇਤ ਨੇ, ਆਪਣੀ ਖੇਤੀ ਆ, ਉਹਦੇ ਬਾਵਜੂਦ ਵੀ ਇਹ ਮੋਦੀ ਨਾਲ ਖੜੇ। ਉਹ ਕਹਿੰਦੇ ਕਿ ਜੇ ਇਹਨਾਂ ਨੇ ਆ ਕੇ ਰਾਜ ਭਾਗ ਮੰਨਣਾ ਸਾਡੀ ਪਾਰਟੀ 'ਚ ਵੀ, ਫਿਰ ਇਹਨਾਂ ਤੋਂ ਹੀ ਮੈਂਬਰਸ਼ਿਪ ਕਰਵਾ ਲਓ। ਬਿਲਕੁਲ ਜੀ, ਬਿਲਕੁਲ। ਪ੍ਰਵੀਨ ਜੀ, ਪਿਛਲੀ ਵਾਰ ਜਦੋਂ BJP ਦੀ ਮੈਂਬਰਸ਼ਿਪ ਮੁਹਿੰਮ ਸੀ ਤਾਂ ਉਸ ਸਮੇਂ ਪੰਜਾਬ 'ਚੋਂ 23 ਲੱਖ ਮੈਂਬਰ ਬਣੇ ਸੀ ਇਹਨਾਂ ਦੇ। ਤੇ ਇਸ ਵਾਰ ਇਹ ਲੰਮੇ ਸਮੇਂ ਤੋਂ ਲੱਗੇ ਨੇ। ਜਾਖੜ ਆ ਵੀ ਗਏ, ਮੁਹਿੰਮ ਸ਼ੁਰੂ ਵੀ ਕਰਾਤੀ, ਜਾਖੜ ਸਾਈਡ ਤੇ ਵੀ ਹੋ ਗਏ। ਨਵੇਂ ਲੀਡਰਾਂ ਨੂੰ ਫਿਰ, ਜਾਂ ਪੁਰਾਣੇ ਲੀਡਰਾਂ ਨੂੰ ਫਿਰ ਆਸ ਜਾਗੀ ਕਿ ਪ੍ਰਧਾਨਗੀ ਸਾਡੇ ਕੋਲ ਆ ਜੂਗੀ, ਪਰ ਤਾਂ ਵੀ ਕੋਈ ਉਹਦੇ ਲਈ ਜੱਦੋਜਹਿਦ ਕਰਦਾ ਨਜ਼ਰ ਨਹੀਂ ਆਇਆ ਕਿ ਮੈਂ ਆਪਣਾ ਚਿਹਰਾ ਮੋਹਰਾ ਦਿਖਾਵਾਂ ਕਿ ਮੈਂ ਕਰਾਤੀ ਜੀ ਮੈਂਬਰਸ਼ਿਪ। ਇੱਕ ਪਾਸੇ 23 ਲੱਖ ਤੇ ਅੱਜ ਦੀ ਤਰੀਕ 'ਚ ਟੀਚਾ ਸੀ 30 ਲੱਖ ਦਾ, ਤੇ ਅਜੇ 4 ਲੱਖ ਵੀ ਨਹੀਂ ਹੋਈ। 3,82,000 ਤੇ ਮੈਂਬਰਸ਼ਿਪ ਮੁਹਿੰਮ ਖੜੀ ਆ। ਰੂਪਾਣੀ ਆ ਕੇ ਬਾਰ-ਬਾਰ ਰੋ ਰਿਹਾ, ਔਖਾ ਭਾਰਾ ਹੋ ਰਿਹਾ, ਤੇ ਨਾ ਇਹਨਾਂ ਦੇ ਸੰਗੀ ਘਰੋਂ ਨਿਕਲ ਕੇ ਰਾਜੀ ਨੇ ਹੁਣ, ਨਾ ਇਹਨਾਂ ਦੇ ਪੁਰਾਣੇ ਕੱਟੜ ਟਕਸਾਲੀ ਭਾਜਪਾ ਨਿਕਲ ਕੇ ਰਾਜੀ ਨੇ। ਅਗਲੇ ਕਹਿੰਦੇ ਕਿ ਆ ਚਿੱਟ ਕੱਪੜੀ ਜਿੰਨੇ ਲਿਆਂਦੇ ਨੇ, ਕੈਪਟਨ ਮਨਪ੍ਰੀਤ, ਕੇਵਲ ਢਿੱਲੋਂ, ਇਹਨਾਂ ਸਾਰਿਆਂ ਤੋਂ ਆਂਠ ਨੂੰ ਠੰਡਲ ਵੀ ਲਿਆਂਦਾ, ਹੰਸਰਾਜ ਵੀ ਕਈ ਕਰ ਘੁਮਾ ਕੇ ਲੈਂਦੇ ਨਾ, ਸਾਰਿਆਂ ਤੋਂ ਕਰਾ ਲਓ ਮੈਂਬਰਸ਼ਿਪ। ਪਰ ਭਰਾਵਾ, ਇਹ ਵਰਕਰ ਥੋੜਾ ਨੇ, ਇਹ ਤਾਂ ਅਹੁਦੇ ਮੰਨਣ ਦੇ ਆਦੀ ਨੇ। ਇਹ ਤਾਂ ਕੁੜਤੇ ਪਜਾਮੇ ਨੂੰ ਮਾਵਾ ਲਾ ਕੇ ਸਭ ਤੋਂ ਮੂਹਰੇ ਬੈਠਣ ਦੇ ਆਦੀ ਨੇ। ਸੋ ਇਹਨਾਂ ਤੋਂ ਮੈਂਬਰ ਬਣਨੇ ਨਹੀਂ, ਤੇ ਜਿਹੜੇ ਇਹਨਾਂ ਦੇ ਆਪਣੇ ਬੰਦੇ ਨੇ ਉਹ ਮੈਂਬਰ ਬਣਾਉਣਾ ਨਹੀਂ ਚਾਹੁੰਦੇ। ਤੇ ਜਿਹੜੇ ਵਰਕਰ ਨੇ ਉਹ ਕਹਿੰਦੇ ਜੇ ਇਹਨਾਂ ਨੇ ਮੂਹਰੇ ਆ ਕੇ ਬੈਠਣਾ, ਅਸੀਂ ਉਧਰੀਆਂ ਹੀ ਝਾੜਨੀਆਂ, ਫਿਰ ਸਾਡੇ ਹਿੱਸੇ ਕੀ ਆਉਣਾ। 4 ਜ਼ਿਮਨੀ ਚੋਣਾਂ ਉਦਾਹਰਨ ਹੈ ਕਿ 4 ਦੇ 4 ਉਮੀਦਵਾਰ ਬਾਹਰੀ ਸੀਗੇ। 13 ਜਦੋਂ ਮੈਂਬਰ ਪਾਰਲੀਮੈਂਟ ਕੱਲਿਆਂ ਲੜੀਆਂ BJP ਨੇ ਪੰਜਾਬ ਦੇ, 3 ਨੂੰ ਛੱਡ ਕੇ ਬਾਕੀ ਸਾਰੇ ਬਾਹਰੀ ਸੀਗੇ BJP ਦੇ ਉਮੀਦਵਾਰ। ਸੋ ਫਿਰ ਉਹਨਾਂ ਦਾ ਪੁਰਾਣਾ ਵਰਕਰ, ਟਕਸਾਲੀ ਵਰਕਰ, ਸੰਗੀ ਵਰਕਰ, ਉਹਨਾਂ ਦੇ ਸੰਗੀ ਸਾਥੀ ਸਾਰੇ ਨਿਰਾਸ਼ ਘਰੇ ਬੈਠੇ ਨੇ, ਤੇ BJP ਦੀ ਮੁਹਿੰਮ ਫਿਲਹਾਲ ਦਮ ਤੋੜ ਗਈ ਹੈ ਜਦੋਂ ਤੱਕ ਉਹਦੇ ਵਿੱਚ ਮੋਦੀ ਅਮਿਤ ਸ਼ਾਹ ਕੋਈ ਨਵੀਂ ਹਵਾ ਨਹੀਂ ਭਰਦੇ। ਸ਼ਰਮਾ ਜੀ, ਇਹ ਤਾਂ ਆਪਾਂ ਪਹਿਲਾਂ ਵੀ ਜਦੋਂ ਆਪਾਂ ਗੱਲ ਕਰਦੇ ਸੀ ਕਿ ਕਾਂਗਰਸੀ ਲੀਡਰਾਂ ਨੇ, ਮਤਲਬ ਇੱਕ ਦਿਨ ਆਪਾਂ ਗੱਲ ਕੀਤੀ ਸੀ ਨਾ, ਰਾਜਪਾਲ ਨੂੰ ਮੈਮੋਰੈਂਡਮ ਦੇਣ ਗਏ ਸੀ, ਤੇ ਗਏ ਭਾਜਪਾ BJP ਦੀ। ਹਾਂਜੀ, ਫੋਟੋਆਂ BJP ਲੀਡਰਾਂ ਦੀਆਂ ਸੀ, ਪਰ ਉਹ 'ਚ BJP ਲੀਡਰ ਕੋਈ ਨਹੀਂ ਸੀ, ਉਹ 'ਚ ਸਾਰੀ ਕਾਂਗਰਸੀ ਸੀਗੀ। ਅਸਲ ਦੇ ਵਿੱਚ ਉਹ
ਅਨੁਸ਼ਾਸਨ ਤੇ ਉਹ ਗੱਲਬਾਤ ਤਾਂ ਬਹੁਤ ਦੂਰ ਦੀ ਗੱਲ, ਜਿਹੜੀ ਬੀਜੇਪੀ ਲੀਡਰਾਂ ਵਾਲੀ ਬੋਲੀ ਆ, ਇੱਕ ਟਕਸਾਲੀ ਹਿੰਦੀ ਬੋਲੀ ਆ ਉਹਨਾਂ ਦੀ, ਉਹ ਮਤਲਬ ਜਦੋਂ ਸੰਬੋਧਨ ਕਰਦੇ ਆ ਸਟੇਜ ਤੋਂ ਜਾਂ ਜਾਣ ਕੇ ਹਾਂਜੀ, ਜਾਂ ਉਹਨਾਂ ਨੂੰ ਆਉਂਦੀ ਹੋਣੀ ਪੰਜਾਬ ਦੀ ਬੋਲੀ, ਜਾਂ ਉਹਨਾਂ ਨੂੰ ਆਉਂਦੀ ਨਹੀਂ। ਇਹ ਕਾਂਗਰਸ ਤਾਂ ਹਲੇ ਉਹਨਾਂ ਦੀ ਬੋਲੀ ਨਹੀਂ ਸਿੱਖੇ ਹੋਣੇ, ਵਿਚਰਨਾ ਤਾਂ ਉਹਨਾਂ ਵਾਂਗੂ ਬਹੁਤ ਦੂਰ ਦੀ ਗੱਲ ਹੈ। ਨਹੀਂ, ਕਈ ਕਾਂਗਰਸੀ ਤਾਂ ਮੁੜਿਆ ਏ, ਕਈ ਤਾਂ ਮੁੜਿਆ, ਬਿਲਕੁਲ ਰਾਜਕੁਮਾਰ ਵੇਰਕੇ ਹੋਣੀ ਜਾਂ ਇਹ ਬਲਬੀਰ ਸਿੱਧੂ ਹੋਣੀ, ਰਾਜਕੁਮਾਰ ਵੇਰਕਾ ਹੋਰ ਕਈ ਮੁੜਿਆ, ਕਿਉਂਕਿ ਇਹਨਾਂ ਨੂੰ ਆਦਤ ਹੈ ਕਾਜੂ ਬਰਫੀ ਖਾਣ ਦੀ। ਹਾਂਜੀ, ਬਿਲਕੁਲ ਤੇ ਉੱਥੇ ਉਹ ਪੱਤਲ ਤੇ ਰੱਖ ਕੇ ਭੁੰਜੇ ਦਾਲ ਚੌਲ ਦੇ ਜਾਂਦੇ ਨੇ ਇਹਨਾਂ ਨੂੰ। ਸਹੀ ਹੈ, ਕਿੱਥੇ ਲੰਘਣ ਫਿਰ। ਰਾਜਸਥਾਨ ਦੇ ਹਿੱਸੇ ਦਾ ਪਾਣੀ ਲੁੱਟ ਰਿਹਾ, ਕਹਿੰਦੇ ਹਰਿਆਣਾ ਪਰ ਨਾ ਪੰਜਾਬ ਦਾ ਲੱਗ ਰਿਹਾ। ਲਾ ਰਹੇ ਨੇ, ਲੱਗ ਕੀ ਰਿਹਾ? ਪ੍ਰਵੀਨ ਜੀ, ਸਾਡੇ ਵਾਲੇ ਤਾਂ ਇਹ ਵੀ ਨਹੀਂ ਲਾਉਂਦੇ। ਪੰਜਾਬ ਦਾ ਪਾਣੀ ਹਰਿਆਣਾ ਵੀ ਲੁੱਟ ਰਿਹਾ, ਰਾਜਸਥਾਨ ਵੀ ਲੁੱਟ ਰਿਹਾ, ਦਿੱਲੀ ਲੁੱਟ ਰਿਹਾ, ਤੇ ਸਾਡੇ ਵਾਲੇ ਨਾ ਹੀ ਨਹੀਂ ਲੈਂਦੇ। ਜਿਨ੍ਹਾਂ ਨੇ ਪਹਿਲਾਂ ਸੁੱਖ ਮਾਣੇ ਨੇ, ਰਾਜ ਭਾਗ ਮਾਣੇ ਨੇ, ਨਾ ਉਹ ਕੁਸ ਕੇ ਪਾਣੀਆਂ ਦਾ ਰਾਖਾ ਵੀ ਹੁਣ ਤਾਂ ਸੁੱਤਾ ਪਿਆ। ਸਹੀ ਬਿਲਕੁਲ, ਹੁਣ ਨਹੀਂ ਬੋਲਦਾ ਕਦੇ। ਸਹੀ। ਸੋ ਇਹ ਵੱਖਰੀ ਗੱਲ ਹੈ ਕਿ ਇਸ ਮੌਕੇ ਹਰਿਆਣਾ ਚ ਵੀ ਬੀਜੇਪੀ ਦੀ ਸਰਕਾਰ ਹੈ ਔਰ ਰਾਜਸਥਾਨ ਚ ਵੀ ਬੀਜੇਪੀ ਦੀ ਸਰਕਾਰ ਹੈ। ਤੇ ਜਿਨ੍ਹਾਂ ਕੋਲ ਜਾ ਕੇ ਸ਼ਿਕਾਇਤ ਲਾਉਣੀ ਹੈ ਉਹ ਵੀ ਬੀਜੇਪੀ ਵਾਲੇ ਨੇ, ਦਿੱਲੀ ਵਾਲੇ। ਤੇ ਇਹਦਾ ਮਤਲਬ ਕਿਤੇ ਤਿੰਨਾਂ ਦੀ ਗਿਣੀ ਮਿੱਥੀ ਸਾਜ਼ਿਸ਼ ਤਾਂ ਨਹੀਂ ਪੰਜਾਬ ਨੂੰ ਬਦਨਾਮ ਕਰਨ ਦੀ, ਪੰਜਾਬ ਨੂੰ ਤੰਗ ਕਰਨ ਦੀ। ਇਹ ਸਾਰਾ ਕੁਝ ਤਿੰਨ ਖੇਤੀ ਕਾਨੂੰਨਾਂ ਦੀ ਜਿਹੜੀ ਆਕੜ ਭੰਨ ਕੇ ਆਏ ਉਹ ਵਾਪਸ ਕਰਾਉਣ ਲੱਗਿਆ, ਜਾਂ ਤਾਜ਼ਾ ਅੰਦੋਲਨ ਇੱਕ ਫਿਰ ਖੜਾ ਹੋ ਰਿਹਾ, ਦਿੱਲੀ ਕੰਨੀ ਨੂੰ ਰੋਸਾ ਵੱਧ ਰਿਹਾ, ਚਾਹੇ ਉਹ ਪੰਥਕ ਮਸਲੇ ਕਰਕੇ ਹੋਵੇ, ਚਾਹੇ ਉਹ ਕਿਸਾਨੀ ਮਸਲੇ ਕਰਕੇ ਹੋਵੇ, ਚਾਹੇ ਪੰਜਾਬ ਦੇ ਫੰਡ ਰੋਕਣ ਕਰਕੇ ਹੋਵੇ। ਇਹ ਸਾਰੀ ਉੱਚੋਂ ਤਾਂ ਨਹੀਂ ਜਨਮ ਰਿਹਾ। ਜਿਹੜੀ ਮੇਨ ਭਾਖੜਾ ਲੈਣ ਰਾਹੀਂ ਪਾਣੀ ਜਾਂਦਾ, ਉਸ ਹਵਾਲੇ ਨਾਲ ਲਗਾਤਾਰ ਇਹ ਗੱਲ ਚੱਲਦੀ ਰਹੀ ਕਿ ਚੱਲ ਹਰਿਆਣਾ ਫਿਰ ਵੀ ਸਾਡੇ ਚੋਂ ਨਿਕਲਿਆ, ਘੱਟ ਲੈਂਦਾ, ਵੱਧ ਲੈਂਦਾ, ਨਹੀਂ ਕੋਈ ਦਿੰਦਾ, ਅਸੀਂ ਜਿੱਤ ਲਾਂਗੇ। ਪਰ ਦਿੱਲੀ ਤੇ ਰਾਜਸਥਾਨ ਜਿਹੜਾ ਪਾਣੀ ਵਰਤਦਾ ਮੁੱਲ ਤਾਂ ਦੇਵੇ। ਬਿਲਕੁਲ ਸਹੀ ਹੈ ਜੀ। ਤੇ ਉਹ ਇਹ ਮੁੱਲ ਤਾਂ ਦਿੰਦਾ ਨਹੀਂ, ਉਲਟਾ ਹੁਣ ਨਖਰਾ ਇੱਕ ਚੋਰ ਉੱਪਰੋਂ ਸੀਨਾ ਜੋਰੀ ਕਿ ਹਾਂਜੀ ਸਾਨੂੰ ਤਾਂ ਪਾਣੀ ਘੱਟ ਦਿੰਦਾ ਪੰਜਾਬ। ਦਿੱਲੀ ਵਾਲੀ ਕੇਜਰੀਵਾਲ ਦੀ ਟੀਮ ਹਿਮਾਚਲ ਨਾਲ ਨਵਾਂ ਸਮਝੌਤਾ ਕੀਤਾ, ਉਹਦੇ ਤਹਿਤ ਹਿਮਾਚਲ ਨੂੰ ਅਦਾਇਗੀ ਕਰ ਰਹੀ ਹੈ, ਤੇ ਪੰਜਾਬ ਤੋਂ ਜਿਹੜਾ ਪਾਣੀ ਲੈਂਦੀ ਉਹਦਾ ਅਦਾਇਗੀ ਹੋਣੀ। ਏਰੀਅਨ ਲਾ ਕਹਿੰਦਾ ਵੀ ਜਿੱਥੇ ਦਰਿਆ ਸਾਡੇ ਖੇਤਰ ਚ ਵਗੂਗਾ ਉਸ ਖੇਤਰ ਦੇ ਮਾਲਕ ਹੋਣਗੇ ਉਹਦੇ। ਜੇ ਲੇਹ ਲਦਾਖ ਚ ਵੱਧਦਾ ਤਾਂ ਉਹ ਜਿੱਥੇ ਜਿੰਨਾ ਲੇਹ ਲਦਾਖ ਚ ਵਧਿਆ ਉਹ ਲੇਹ ਲਦਾਖ ਵਾਲੇ ਮਾਲਕ ਨੇ, ਜਿੰਨਾ ਅੱਗੇ ਉਹ ਦਰਿਆ ਆਪਣੇ ਆਪ ਕੁਦਰਤੀ ਤੌਰ ਤੇ ਪੰਜਾਬ ਚ ਆ ਕੇ ਵਗਿਆ ਉਹਦਾ ਪੰਜਾਬ ਮਾਲਕ ਹੈ, ਜਿੰਨਾ ਅੱਗੇ ਜਾ ਕੇ ਪਾਕਿਸਤਾਨ ਚਲਾ ਗਿਆ ਉਹ ਮਾਲਕ ਨੇ, ਹਿਮਾਚਲ ਚ ਜਿੱਥੇ ਤੱਕ ਦਰਿਆ ਵਗਦੇ ਨੇ ਉਹ ਮਾਲਕ ਨੇ, ਜਿੱਥੇ ਪੰਜਾਬ ਚ ਆ ਗਿਆ ਪੰਜਾਬ ਮਾਲਕ ਹੈ। ਉਹ ਚੋਂ ਤੁਸੀਂ ਜਦੋਂ ਅਚੇਚੀ ਨਹਿਰ ਕੱਢੋਗੇ ਤਾਂ ਇਹ ਉਵੇਂ ਹੀ ਹੈ ਜਿਵੇਂ ਕੋਲੇ ਦੀ ਖਾਨ ਚੋਂ ਕੋਲਾ ਕੱਢੋਗੇ, ਹੀਰਿਆਂ ਦੀ ਖਾਨ ਚੋਂ ਹੀਰਾ ਕੱਢੋਗੇ, ਹੈਨਾ, ਤੇ ਪੱਥਰਾਂ ਦੀ ਖਾਨ ਚੋਂ ਪੱਥਰ ਕੱਢੋਗੇ, ਤੇ ਫਿਰ ਸਾਡੀ ਪਾਣੀਆਂ ਦੀ ਖਾਨ ਚੋਂ ਜੇ ਪਾਣੀ ਲਓਗੇ ਤਾਂ ਉਹਦਾ ਮੁੱਲ ਤਾਂ ਤਾਰੋ। ਤੇ ਉਲਟਾ ਤੁਸੀਂ ਹੁਣ ਇਹ ਬਦਨਾਮੀ ਤੇ ਆ ਗਈ ਜੀ ਕਿ ਸਾਡਾ ਹਿੱਸਾ ਮਾਰ ਲਿਆ ਜੀ ਪੰਜਾਬ ਨੇ ਡਾਕਾ ਕਰ ਲਿਆ। ਜਦੋਂ ਇਹ ਸਥਿਤੀ ਆਈ ਤਾਂ ਪੰਜਾਬ ਦਾ ਜਲ ਸਰੋਤ ਵਿਭਾਗ ਉਸ ਭਾਖੜਾ ਮੇਨ ਲਾਈਨ ਤੇ ਜਿੱਥੋਂ ਹਰਿਆਣੇ ਨੂੰ ਔਰ ਰਾਜਸਥਾਨ ਨੂੰ ਇਕੱਠਾ ਪਾਣੀ ਰਿਲੀਜ਼ ਹੁੰਦਾ, ਅੱਗੇ ਜਾ ਕੇ ਹਰਿਆਣੇ ਨੇ ਆਪਣਾ ਲੈਣਾ ਹੁੰਦਾ ਤੇ ਰਾਜਸਥਾਨ ਨੂੰ ਦੇ ਦੇਣਾ ਹੁੰਦਾ। ਬਾਕੀ ਉਸ ਸਥਿਤੀ ਤੇ ਆ ਕੇ ਜਲ ਸਰੋਤ ਵਿਭਾਗ ਨੇ 1 ਨਵੰਬਰ ਤੋਂ ਲੈ ਕੇ 15 ਨਵੰਬਰ ਤੱਕ ਇਸ ਸ਼ਿਕਾਇਤ ਦੇ ਹਵਾਲੇ ਨਾਲ ਰੋਜ਼ ਪਾਣੀ ਨਾਪਿਆ, ਕਿਉਂਕਿ ਉੱਤਰੀ ਜਨਰਲ ਕੌਂਸਲ ਦੀ ਜਿਹੜੀ ਮੀਟਿੰਗ ਹੈ ਉਹ ਇਸ ਵਾਰ ਚੰਡੀਗੜ੍ਹ ਹੋਈ, ਉਹਦੇ ਵਿੱਚ ਫੇਰ ਰਾਜਸਥਾਨ ਨੇ ਮੁੱਦਾ ਖੜਾ ਕੀਤਾ। ਤੇ ਜਦੋਂ ਉਹਨਾਂ ਨੇ ਮੁੱਦਾ ਖੜਾ ਕੀਤਾ ਹਰਿਆਣਾ ਨਾਲੇ ਰੋਣ ਲੱਗ ਗਿਆ ਜੀ ਸਾਨੂੰ ਵੀ ਘੱਟ ਮਿਲਦਾ। ਤੇ ਇਸੇ ਤਰ੍ਹਾਂ ਪਿਛਲੇ ਸਾਲ ਦੀ ਮੀਟਿੰਗ 'ਚ ਵੀ ਰੋਣਾ ਸੀ। ਸੋ ਇਸ ਰੋਣੇ ਦਾ ਕਿ ਇਹ ਵੱਡਾ ਰਾਜਨੀਤਿਕ ਮੁੱਦਾ ਬਣੇ, ਕਿਉਂਕਿ ਇਹ ਸ਼ਿਕਾਇਤ ਫਿਰ ਹਾਈ ਕਮਾਂਡ ਕੋਲ ਕਰ ਰਹੇ ਨੇ, ਦਿੱਲੀ ਕੇਂਦਰ ਸਰਕਾਰ ਕੋਲ, ਤੇ ਨਾਲ ਹੀ ਪਤਾ ਲੱਗ ਰਿਹਾ ਕਿ ਅਦਾਲਤੀ ਪ੍ਰਕਿਰਿਆ ਬਾਰੇ ਵੀ ਸੋਚਿਆ ਜਾ ਰਿਹਾ। ਤੇ ਫਿਰ ਜਲ ਸਰੋਤ ਵਿਭਾਗ ਨੇ ਦਸਤਾਵੇਜੀ ਰਿਕਾਰਡ ਇਕੱਠਾ ਕੀਤਾ, 15 ਦਿਨ ਪਾਣੀ ਨਾਪਿਆ, ਉਹਦੇ ਵਿੱਚ ਆ ਗਿਆ ਕਿ ਪਾਣੀ ਤੈਅ ਪੈਮਾਨੇ ਤੋਂ ਵੱਧਦੇ ਜਾ ਰਿਹਾ। ਰਾਜਸਥਾਨ ਆਪਣਾ ਪਾਣੀ ਜਦੋਂ ਲੈਂਦਾ ਤਾਂ ਹਰਿਆਣੇ ਵਾਲੇ ਕੋਟੇ ਚੋਂ ਵੀ ਖਾਸਾ ਪਾਣੀ ਲੈ ਜਾਂਦਾ, ਠੀਕ ਹੈ, ਉਹ ਉਹਨੂੰ ਉਹਦੇ ਕੋਟੇ ਚੋਂ ਘੱਟ ਦੇ ਰਿਹਾ। ਪੰਜਾਬ ਵੱਲੋਂ ਕਿਸੇ ਦਾ ਕੋਟਾ ਨਾ ਘਟਿਆ ਨਾ ਕੁਛ ਹੋਇਆ, ਉਲਟਾ ਚੋਣਾਂ ਦੇ ਦੌਰਾਨ ਸਭ ਨੂੰ ਪਤਾ ਹੈ ਕਿ ਮਾਨ ਸਰਕਾਰ ਨੇ ਟੂਟੀ ਦਾ ਮੂੰਹ ਹੋਰ ਵੱਧ ਖੋਲਤਾ ਸੀ ਕਿ ਜਾਣ ਦਿਓ, ਵੱਧ ਗਿਆ ਪਾਣੀ। ਸੋ ਇਸ ਪ੍ਰਕਿਰਿਆ ਦੇ ਵਿੱਚ ਜਾਣ ਕੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ। ਹੁਣ ਇਹ ਅੰਕੜੇ ਦਸਤਾਵੇਜੀ ਰੂਪ ਚ ਸਾਹਮਣੇ ਆ ਗਏ ਨੇ ਕਿ ਧੋਖਾ ਹਰਿਆਣਾ ਕਰ ਰਿਹਾ, ਰਾਜਸਥਾਨ ਦਾ ਪਾਣੀ ਹਰਿਆਣਾ ਲੁੱਟ ਰਿਹਾ, ਤੇ ਪਰ ਦੋਏ ਸੂਬੇ ਕੇਂਦਰ ਨਾਲ ਮਿਲ ਕੇ ਬਦਨਾਮ ਪੰਜਾਬ ਨੂੰ ਕਰ ਦਿੱਤੇ ਜੀ। ਅਗਲੇ ਜੇਕਰ ਦੋਸ਼ ਦੀ ਗੱਲ ਕਰ ਲਈਏ ਕਿ ਇੱਥੇ ਦਾ ਬਦਨਾਮ ਪਾਣੀ ਦੇ ਮਾਮਲੇ 'ਚ ਕੀਤਾ ਜਾ ਰਿਹਾ, ਇੱਕ ਹੋਰ ਪ੍ਰਦੂਸ਼ਣ ਦੇ ਮਾਮਲੇ ਦੇ ਵਿੱਚ, ਪਰਾਲੀ ਦੇ ਧੂਏ ਦੇ ਮਾਮਲੇ ਦੇ ਵਿੱਚ ਪੰਜਾਬ ਨੂੰ ਬਦਨਾਮ ਕੀਤਾ ਜਾਂਦਾ ਹੈ। ਪਰ NGT ਦੀ ਜਿਹੜੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੈ ਉਹਦੀ ਰਿਪੋਰਟ ਇਹ ਦਾਅਵਾ ਕਰਦੀ ਸ਼ਰਮਾ ਜੀ ਕਿ ਪੰਜਾਬ ਦੇ ਵਿੱਚ ਪਰਾਲੀ ਸਾੜਨ ਦੇ ਮਾਮਲੇ 70% ਘਟ ਗਏ ਨੇ ਜੀ। ਪ੍ਰਵੀਨ ਜੀ, ਮੈਂ ਕਹਿੰਦਾ 30% ਵੀ ਜਿਹੜੇ ਹੋ ਰਹੇ ਨੇ ਉਹ ਖਤਰਨਾਕ ਨੇ। ਸਹੀ ਹੈ, ਬਿਲਕੁਲ ਸਹੀ, ਬਿਲਕੁਲ। ਜਿਹੜੀ 30% ਪਰਾਲੀ ਜਲ ਰਹੀ ਹੈ ਉਹ ਵੀ ਨੁਕਸਾਨ, ਉਹ ਵੀ, ਹਾਂਜੀ ਬਿਲਕੁਲ, ਉਹ ਵੀ ਨਾ ਸੜੇ, ਬਿਲਕੁਲ। ਪਰ ਜਿਹੜੀ 70% ਦੀ ਨਹੀਂ ਜਲੀ ਉਹ ਚ ਸਰਕਾਰ ਦਾ ਕਿੰਨਾ ਯੋਗਦਾਨ ਹੈ ਇਹ ਵੀ ਦੱਸ ਦਿਓ ਸਰਕਾਰ। ਸਹੀ।
ਹੈ ਨਾ। ਤੇ ਜਿਹੜੀ 30% ਜਲ ਰਹੀ ਹੈ ਉਹਨੂੰ ਬਚਾਉਣ ਦੇ ਲਈ ਸਰਕਾਰ ਕੀ ਕਰ ਰਹੀ ਹੈ, ਦੱਸ ਦੇਵੇ ਸਰਕਾਰ। ਜੀ ਆਪਾਂ ਇਸ ਰਿਪੋਰਟ ਆਉਣ ਤੋਂ ਪਹਿਲਾਂ ਕਿੰਨੀ ਵਾਰ ਪ੍ਰਦੂਸ਼ਣ ਦੇ ਹਵਾਲੇ ਨਾਲ ਗੱਲ ਕੀਤੀ ਹੈ ਕਿ ਜੇ ਪਰਾਲੀ ਨੂੰ ਅੱਗ ਲੱਗਦੀ ਹੈ ਸਭ ਤੋਂ ਪਹਿਲਾਂ ਨੁਕਸਾਨ ਸਾਡੇ ਆਪਣੇ ਘਰਾਂ ਦਾ, ਆਪਣੇ ਪਿੰਡਾਂ ਦਾ, ਆਪਣੇ ਜਵਾਕਾਂ ਦਾ ਹੁੰਦਾ। ਬਿਲਕੁਲ ਜੀ। ਪਰ ਆਪਾਂ ਇਹ ਵੀ ਗੱਲ ਕੀਤੀ ਹੈ ਕਿ ਇਸ ਵਾਰ ਖੇਤਾਂ ਵੱਲ ਨੂੰ ਜਾ ਕੇ ਦੇਖੋ, ਤੁਹਾਨੂੰ ਅੱਗ ਘੱਟ ਗੱਠਾਂ ਵੱਧ ਦਿਖਦੀਆਂ। ਤੇ ਆਪਾਂ ਲਗਾਤਾਰ ਇਹ ਅੰਕੜਿਆਂ ਦੇ ਹਵਾਲੇ ਨਾਲ ਗੱਲ ਕਰਦੇ ਰਹੇ ਕਿ ਪੰਜਾਬ 'ਚ ਲਗਾਤਾਰ ਗੱਠਾਂ ਬਣਦੀਆਂ, ਬਸ਼ਰਤੇ ਪਰਾਲੀ ਫੈਕਟਰੀਆਂ ਜਾ ਕੇ ਫੁੱਕਦੀਆਂ ਨਹੀਂ ਫੁੱਕਦੀ, ਇਹ ਮਸਲਾ ਨਹੀਂ, ਖੇਤ 'ਚ ਨਹੀਂ ਫੁੱਕੀ ਇਸ ਵਾਰ ਉਹਨੇ। ਪਰ ਲਗਾਤਾਰ NCR ਦਿੱਲੀ ਵਾਲੀਆਂ ਸਾਰੀਆਂ, ਉਹ ਕੀ ਨੋਇਡਾ, ਕੀ ਦਿੱਲੀ, ਕੀ ਗੁੜਗਾਉਂ, ਸਾਰੇ ਪੰਜਾਬ ਕਾ ਦੂੰਗਾ, ਪੰਜਾਬ ਕਾ ਦੂੰਗਾ। ਤੇ ਉਧਰ ਲਾਹੌਰ ਵਾਲਿਆਂ ਰੌਲਾ ਪਾ ਲਿਆ, ਸਾਡੇ ਵੀ ਆ ਗਿਆ। ਹਾਂ, ਜਦੋਂ ਕਿ ਮੁੱਖ ਮੰਤਰੀ ਸਾਹਿਬ ਦਾ ਜਵਾਬ ਆਪਣੇ ਹਮ ਰੁਤਬਾ ਦੇ ਹਵਾਲੇ ਨਾਲ ਸਹੀ ਨਹੀਂ ਸੀ। ਆਪਾਂ ਉਹਦੀ ਵੀ ਗੱਲ ਕੀਤੀ ਸੀ, ਬਿਲਕੁਲ। ਹਾਂ, ਉਹ ਤਰੀਕਾ ਗਲਤ ਸੀ। ਪਰ ਲਾਹੌਰ ਤੋਂ ਲੈ ਕੇ ਦਿੱਲੀ ਤੱਕ ਜਿਹੜਾ ਪੰਜਾਬ ਦੇ ਮੱਥੇ ਤੇ ਦੋਸ਼ ਮੜਿਆ ਜਾ ਰਿਹਾ ਸੀ, ਉਹਦੀ ਫੂਕ NGT ਨੇ ਕੱਢਤੀ। NGT ਦੀ ਰਿਪੋਰਟ ਕਹਿੰਦੀ ਆ ਕਿ ਇਸ ਵਾਰ ਪੰਜਾਬ ਦੇ ਵਿੱਚ 25 ਨਵੰਬਰ ਤੱਕ ਦੇ ਜਿਹੜੇ ਮਾਮਲੇ ਨੇ ਉਹ ਪਿਛਲੇ ਸਾਲ ਦੇ ਨਵੰਬਰ ਦੇ ਮੁਕਾਬਲਿਆਂ ਨਾਲੋਂ 70% ਘੱਟ ਨੇ। ਪਿਛਲੇ ਸਾਲ 25 ਨਵੰਬਰ ਤੱਕ 36,551 ਪਰਾਲੀ ਸੜਨ ਦੇ ਮਾਮਲੇ ਆਏ। ਇਸ ਵਾਰ 25 ਨਵੰਬਰ 2024 ਤੱਕ ਇਹ ਮਾਮਲੇ 10,480 ਕਰੇ ਗਏ। ਕਿਤੇ 10,500 ਦੇ ਕਰੀਬ ਤੇ ਕਿਤੇ 36,500 ਦੇ ਕਰੀਬ। ਤੇ ਇਹਨਾਂ 'ਚ 70% ਦੀ ਇਹ ਕਮੀ ਹੈ ਪਿਛਲੇ ਸਾਲ ਨਾਲੋਂ। ਤੇ ਝੋਨਾ ਤਾਂ ਉਨਾ ਹੀ ਪੈਦਾ ਕਰਕੇ ਦਿੱਤਾ ਸੀ, ਹੈ ਨਾ। ਤੇ ਪਰ ਪਰਾਲੀ ਨੂੰ ਅੱਗੇ ਇਸ ਵਾਰ ਉਨੀ ਨਹੀਂ ਲੱਗੀ ਦਾ ਮਤਲਬ। ਸੋ ਉਹਦੇ ਬਾਵਜੂਦ ਮੈਨੂੰ ਲੱਗਦਾ ਇਹ ਰਿਪੋਰਟ ਇੱਥੇ ਦੀ ਬਜਾਏ ਦਿੱਲੀ 'ਚ ਵੱਧ ਪ੍ਰਚਾਰੀ ਜਾਣੀ ਚਾਹੀਦੀ ਹੈ। ਦਿੱਲੀ ਵਾਲਿਆਂ ਨੂੰ ਵੱਧ ਦੱਸਣ ਦੀ ਲੋੜ। ਔਰ ਵੈਸੇ ਵੀ ਓਵਰਆਲ ਜਿਹੜਾ ਕੁੱਲ ਪ੍ਰਦੂਸ਼ਣ ਆ ਉਹਦੇ ਵਿੱਚ ਰਹਿੰਦ ਖੂੰਹਦ ਦੇ ਪ੍ਰਦੂਸ਼ਣ ਦਾ ਜਿਹੜਾ ਹਿੱਸਾ ਹੈ ਉਹ 2 ਤੋਂ 4% ਹੈ ਨਾ। ਪਰ ਮੈਂ ਕਹਿੰਦਾ ਉਹ ਵੀ ਖਤਰਨਾਕ ਹੈ ਕਿਉਂਕਿ ਉਹ ਇੱਕੋ ਸਮੇਂ ਉੱਭਰਦਾ। ਉਸ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਸਰਕਾਰਾਂ ਨੇ ਨਿਭਾਉਣੀ ਸੀ, ਉਹ ਨਹੀਂ ਨਿਭਾ ਰਹੇ ਜੀ। ਤੇ ਉਹਦੇ ਮਾਮਲੇ ਤੇ ਵੀ ਸਿੱਧਾ ਦੋਸ਼ ਪੰਜਾਬ ਦੇ ਜਾਂ ਕਿਸਾਨਾਂ ਦੇ ਸਿਰ ਤੇ ਮੜ ਦਿੱਤਾ ਜਾਂਦਾ। ਇਹਦਾ ਹੱਲ ਸਰਕਾਰਾਂ ਨੂੰ ਕਰਨ ਵੱਲ ਜਾਣਾ ਪਏਗਾ। ਪਰ NGT ਦੀ ਰਿਪੋਰਟ ਨੇ ਕਾਫੀ ਸਾਫ਼ ਕਰ ਦਿੱਤਾ ਕਿ 70% ਇਸ ਵਾਰ ਪਰਾਲੀ ਘੱਟ ਸੜੀ ਹੈ ਪੰਜਾਬ 'ਚ। ਹਾਂਜੀ, ਬਿਲਕੁਲ। NGT ਨੇ ਤਾਂ ਹੁਣ ਉਹ ਵੀ ਸਰਕਾਰ ਦਾ ਇੱਕ ਮਹਿਕਮਾ, ਉਹਨੂੰ ਵੀ ਸਰਕਾਰ ਹੀ ਚਲਾਉਂਦੀ ਉਹਨੂੰ ਵੀ। ਤੇ ਜੇਕਰ ਉਹ ਇਹ ਮੰਨਦਾ ਤਾਂ ਫਿਰ ਸਰਕਾਰਾਂ ਨੂੰ ਵੀ ਮੰਨਣਾ ਚਾਹੀਦਾ। ਤੇ ਬਾਕੀ ਜਿਹੜੀ ਗੱਲ ਤੁਸੀਂ ਪਹਿਲੀ ਗੱਲ, ਉਹੀ ਗੱਲ ਦੇ ਵਿੱਚ ਹੀ ਸਾਰਾ ਤੱਤ ਸਾਰਾ ਵੀ ਜੇ ਤਾਂ ਪਰਾਲੀ ਘੱਟ ਸੜੀ ਹੈ ਤੇ ਸਰਕਾਰ ਦਾ ਤਾਂ ਵੀ ਕੋਈ ਯੋਗਦਾਨ ਨਹੀਂ, ਤੇ ਜੇ ਸੜੀ ਹੈ ਤੇ ਉਹਨੂੰ ਰੋਕਣ 'ਚ ਕੋਈ ਯੋਗਦਾਨ ਨਹੀਂ, ਸਰਕਾਰ ਉੱਥੇ ਵੀ ਮਤਲਬ ਇਹ ਅਸਮਰੱਥੀ ਨੇ, ਬੇਵਸੀ ਨੇ, ਨਾ ਉਹਦੇ ਕੰਮ ਦੇ ਸਿਰੇ ਲਾਉਣ ਦੇ ਵਿੱਚ ਤੇ ਨਾ ਜੇ ਕੋਈ ਕਰ ਰਿਹਾ ਉਹਨੂੰ ਸਹਿਯੋਗ ਕਰਨ ਦੇ ਵਿੱਚ। ਸ਼ਰਮਾ ਜੀ, ਇਹਨਾਂ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।